ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਤੇ ਅਸੀਂ ਪ੍ਰੋਗਰਾਮ ਲੈ ਕੇ ਆਏ ਹਾਂ ਇੰਡੋਜ਼ ਪ੍ਰਾਈਮ, ਜਿਹਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਹਰਜੀਤ ਲਸਾੜਾ ਜੀ, ਆਪਣੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ। ਤੇ ਆਓ ਆਪਾਂ ਜਿਹੜੀਆਂ ਮੁੱਖ ਕੁਝ ਕੁ ਖਬਰਾਂ ਹੁੰਦੀਆਂ ਉਹਨਾਂ 'ਤੇ ਕਰਦੇ ਹਾਂ, ਉਹਨਾਂ ਦੇ ਨਾਲ ਗੱਲਬਾਤ। ਲਸਾੜਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਇੰਡੋਜ਼ ਪ੍ਰਾਈਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਕੀ ਹਾਲ ਚਾਲ ਜੀ? ਬਸ ਬਹੁਤ ਵਧੀਆ ਜੀ, ਠੀਕ ਚੱਲੀ ਜਾਂਦਾ ਜੀ। ਜੀ। ਕਿੱਦਾਂ ਮੌਸਮ ਕੀ ਕਹਿੰਦਾ? ਮੌਸਮ ਥੋੜ੍ਹਾ ਜਿਹਾ ਹੁਣ ਸਰਦੀਆਂ ਨੂੰ ਤਾਂ ਜਾ ਰਿਹਾ ਆ, ਠੀਕ ਹੈ, ਪਰ ਜਿਹੜੇ ਪੰਜਾਬ ਦੇ ਹਾਲਾਤ ਲੱਗਦੇ ਆ ਹਾਂਜੀ, ਉਹ ਹਜੇ ਭਖੇ ਹੋਏ ਆ। ਅੱਛਾ, ਠੀਕ ਹੈ। ਉਹ ਉਹਨਾਂ 'ਚ ਹਜੇ ਗਰਮੀ ਹੈਗੀ ਆ। ਓਕੇ, ਠੀਕ ਹੈ। ਕੁਝ ਪੰਜਾਬ ਦੇ ਹਾਲਾਤ, ਕੁਝ ਆਂਢੀ ਗੁਆਂਢੀ ਸੂਬਿਆਂ 'ਚ ਚੋਣਾਂ ਵੀ ਆ ਰਹੀਆਂ ਨੇ ਨਾ, ਕੁਛ ਉਹਦਾ ਕਰਕੇ ਮੌਸਮ। ਬਿਲਕੁਲ, ਚੋਣਾਂ ਦਾ ਆਪਣਾ ਵੀ ਰੰਗ ਹੁੰਦਾ ਆ, ਹਾਂਜੀ, ਪਰ ਹਾਂਜੀ, ਇੱਕ ਹਾਂ। ਹੁੰਦਾ ਇੱਕ ਸਮਾਜਿਕ ਰੰਗ ਹੁੰਦਾ ਹੈ ਵੀ ਉਹ ਥੋੜ੍ਹਾ ਜਿਹਾ ਠੀਕ ਠਾਕ ਰਹੇ, ਮਾਹੌਲ ਚੰਗਾ ਰਹਿਣਾ ਚਾਹੀਦਾ। ਅਤੇ ਉਹ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ ਕਿਸੇ ਪਾਸਿਓਂ ਹਜੇ ਕੁਛ ਵਧੀਆ ਹਵਾ ਦਾ ਬੁੱਲਾ ਆ ਨਹੀਂ ਰਿਹਾ। ਹਾਂਜੀ, ਹਾਂ। ਜੇ ਮੈਂ ਗੱਲ ਕਰਾਂ, ਸਭ ਤੋਂ ਪਹਿਲਾਂ ਆਪਾਂ ਜਿਵੇਂ ਗੱਲਬਾਤ ਕਰਦੇ ਵੀ ਹਰ ਦੇਸ਼, ਵੈਸੇ ਹਰ ਮੁਲਕ ਤਰੱਕੀ ਕਰਨਾ ਚਾਹੁੰਦਾ, ਹਰ ਬੰਦਾ ਤਰੱਕੀ ਕਰਨਾ ਚਾਹੁੰਦਾ, ਹਰ ਦੇਸ਼ ਤਰੱਕੀ ਕਰਨਾ ਚਾਹੁੰਦਾ, ਹੈ ਨਾ ਜੀ। ਅਤੇ ਆਪਣੇ ਇੰਡੀਆ ਨੂੰ ਜਦੋਂ ਕਦੀ ਮੋਦੀ ਸਾਹਿਬ ਦੀ ਸਰਕਾਰ ਆਈ ਆ ਜੀ, 10 ਸਾਲ, ਮਤਲਬ 2 ਵਾਰ ਉਹਨਾਂ ਨੇ 5-5 ਸਾਲ ਦੀਆਂ ਟਰਮਾਂ ਪੂਰੀਆਂ ਕਰ ਲਈਆਂ, ਤੀਜੀ ਵਾਰ ਉਹ ਬਣੇ ਹੋਏ ਨੇ ਫਿਰ ਪ੍ਰਧਾਨ ਮੰਤਰੀ। ਅਤੇ ਕਹਿੰਦੇ ਵੀ ਹਿੰਦੁਸਤਾਨ ਨੂੰ ਆਪਾਂ ਵਿਸ਼ਵ ਗੁਰੂ ਬਣਾ ਦੇਣਾ ਜੀ, ਜਾਂ ਬਣ ਗਿਆ ਜਾਂ ਬਣਾ ਦੇਣਾ, ਇਹ ਤੁਸੀਂ ਦੱਸੋਗੇ। ਪਰ ਜੇ ਵੇਖਿਆ ਜਾਵੇ ਤਾਂ ਹਜੇ ਵੀ ਉੱਥੇ ਉਹੀ ਮਾਰ ਖੋ, ਲੁੱਟ ਖੋ, ਰੇਪ ਦੇ ਕੇਸ, ਠੱਗੀ, ਚੋਰੀ, ਸਾਰਾ ਕੁਛ ਉੱਦਾਂ ਹੀ ਚੱਲੀ ਜਾਂਦਾ। ਅਤੇ ਕਿੱਦਾਂ ਆਪਾਂ ਵਿਸ਼ਵ ਗੁਰੂ ਵੱਲ ਨੂੰ ਕਿੱਦਾਂ ਵਧਾਂਗੇ? ਅਜੇਪਾਲ ਜੀ, ਇਹ ਸ਼ਬਦ ਸੁਣਨ ਨੂੰ ਬਹੁਤ ਵਧੀਆ ਲੱਗਦਾ, ਵਿਸ਼ਵ ਗੁਰੂ। ਪੰਜਾਬੀ 'ਚ ਵੀ ਆਪਾਂ ਵਿਸ਼ਵ ਗੁਰੂ ਹੀ ਕਹਿੰਦੇ ਨੇ, ਹਿੰਦੀ 'ਚ ਮੈਨੂੰ ਲੱਗਦਾ ਵਿਸ਼ਵ ਗੁਰੂ ਹੀ ਕਹਿੰਦੇ ਹੋਣੇ। ਹਾਂ, ਵਿਸ਼ਵ ਗੁਰੂ ਅਸਲ 'ਚ ਹੈ ਹੀ ਹੈ, ਵਿਸ਼ਵ ਗੁਰੂ ਹਿੰਦੀ ਦਾ ਹੀ ਸ਼ਬਦ ਹੈ। ਗੁਰੂ ਤਾਂ ਹੋ ਗਿਆ ਵੀ ਉਸ ਦੇਸ਼ ਨੂੰ ਆਪਾਂ ਗੁਰੂ ਕਹਿ ਦਿੱਤਾ। ਗੁਰੂ ਮਤਲਬ ਕਿ ਤੁਹਾਡੇ ਤੋਂ ਸਾਰਿਆਂ ਤੋਂ ਖਰਾ। ਹਾਂਜੀ, ਹਾਂ, ਠੀਕ ਹੈ ਵੀ ਤੁਸੀਂ ਤਾਂ ਸਾਰੇ ਸਿਖਿਆਰਥੀ ਆ। ਅਤੇ ਵਿਸ਼ਵ ਸੰਸਾਰ ਹੋ ਗਿਆ ਕਿ ਅਸੀਂ ਭਾਈ ਹੁਣ ਸਾਰੇ ਸੰਸਾਰ ਦੇ ਗੁਰੂ ਹਾਂ। ਹਾਂਜੀ। ਕੋਈ ਦੇਸ਼ ਵਿਸ਼ਵ ਗੁਰੂ ਬਣਦਾ ਆ, ਹਾਂਜੀ, ਉਹਦੇ ਜਿਹੜੇ ਵਾਸੀ ਨੇ, ਮੇਰੇ ਖਿਆਲ ਉਹਨਾਂ ਦੇ ਲਈ ਇਹ ਤੋਂ ਵੱਡੀ ਮਾਣ ਵਾਲੀ ਤਾਂ ਕੋਈ ਗੱਲ ਹੋ ਹੀ ਨਹੀਂ ਸਕਦੀ। ਜੀ। ਜੇ ਸਾਡਾ ਦੇਸ਼ ਭਾਰਤ ਵਿਸ਼ਵ ਗੁਰੂ ਬਣਦਾ ਜਾਂ ਆਉਂਦੇ ਕੁਝ ਸਾਲਾਂ ਦੇ ਵਿੱਚ ਬਣਦਾ ਆ, ਬਹੁਤ ਚੰਗੀ ਗੱਲ ਆ। ਹਾਂਜੀ। ਖਾਸ ਕਰਕੇ ਆਵਾਮ ਲਈ ਬਹੁਤ ਚੰਗੀ ਗੱਲ ਆ। ਸਾਨੂੰ ਹੋਰ ਵਧੀਆ ਨਿਗਾਹ ਦੇ ਨਾਲ ਬਾਕੀ ਮੁਲਕ ਦੇਖਣਗੇ, ਜਾਂ ਸਾਡੇ ਵਪਾਰ ਵਧਣਗੇ, ਜਾਂ ਇਕਨੋਮੀ ਵਧੂਗੀ। ਜੀ। ਪਰ ਕਹਿਣਾ ਅਤੇ ਅਸਲੀਅਤ ਦੇ ਵਿੱਚ ਵੀ ਥੋੜ੍ਹਾ ਦੇਖਣਾ ਪੈਂਦਾ ਕਿ ਕਿਆ ਉਹਨਾਂ ਕੋਈ ਨਾਪ ਤੋਲ ਉਹਦਾ ਬਣਦਾ ਆ। ਕਈ ਤਾਂ ਅਸੀਂ ਜਾਣਦੇ ਹਾਂ ਜੀ, ਬਾਹਰਲੇ ਮੁਲਕਾਂ ਤੋਂ ਵੀ ਇੱਦਾਂ ਦੇ ਦਿੱਖ ਮਿਲਦੀ ਆ ਕਿ ਉਹ ਸੋਚਦੇ ਆ ਕਿ ਭਾਰਤ ਬਹੁਤ ਤਰੱਕੀ ਕਰ ਰਿਹਾ ਜੀ। ਠੀਕ ਹੈ, ਇਕਨੋਮਿਕਲੀ ਤਰੱਕੀ ਹੋ ਰਹੀ ਆ, ਕੁਛ ਮਨਸੂਬੇ ਵਧੀਆ ਚੱਲ ਰਹੇ ਆ, ਜਨਸੰਖਿਆ ਦੇ ਹਿਸਾਬ ਨਾਲ ਵੀ ਹੋ ਰਹੀ ਆ ਜੀ। ਬਿਲਕੁਲ। ਉਹ ਚਲੋ ਖੈਰ, ਕਈ ਮੁਲਕਾਂ ਦੇ ਵਿੱਚ ਇਟਲੀ ਵਰਗਿਆਂ ਦੇ ਵਿੱਚ ਜਨਮ ਦਰ ਘਟੀ ਹੋਈ ਆ। ਉਹ ਇਸ ਗੱਲੋਂ ਰੋਂਦੇ ਆ ਕਿ ਬੱਚੇ ਨਹੀਂ ਸਾਡੇ ਵੱਧ ਰਹੇ ਹੈਗੇ, ਨਵੇਂ ਬੱਚੇ ਨਹੀਂ ਆ ਰਹੇ, ਅਤੇ ਸਾਨੂੰ ਫਿਰ ਉਹੀ ਨੈੱਟ ਮਾਈਗ੍ਰੇਸ਼ਨ ਬਾਹਰੋਂ ਲੈਣੀ ਪਊਗੀ। ਗੱਲ ਕਿਹੜੀ ਕਿ ਇੰਡੀਆ ਤੋਂ ਜਿੰਨੇ ਮਰਜ਼ੀ ਲੈ ਜਾਓ ਜੀ। ਉੱਦਾਂ ਵਿਚਾਰੇ 10-10, 15-15 ਲੱਖ ਦੇ ਕੇ ਜਾਂਦੇ ਆ ਵੀ ਤੁਸੀਂ ਜਿੰਨੇ ਮਰਜ਼ੀ ਲੈ ਜਾਓ, ਕਿਹੜੀ ਗੱਲ ਹੈ। ਉਹ ਫਿਰ ਥੋੜ੍ਹੀ ਕਰੀਮ ਭਾਲਦੇ ਹੁੰਦੇ ਆ, ਪੜ੍ਹੇ ਲਿਖੇ ਭਾਲਦੇ ਆ, ਅਤੇ ਉੱਥੇ ਫਿਰ ਥੋੜ੍ਹੀ ਜਿਹੀ ਤੁਹਾਨੂੰ ਪਤਾ ਵੀ ਅਸੀਂ ਤਾਂ ਏਜੰਟਾਂ ਦੇ ਥਰੂ ਜਾਣਾ ਹੁੰਦਾ, ਉੱਥੇ ਅਸੀਂ ਫਿਰ ਥੋੜ੍ਹੀ ਬਾਜੀ ਸਾਡੀ ਖਰਾਬ ਹੋ ਜਾਂਦੀ ਹੈ। ਖੈਰ, ਉਹ ਵੱਖਰਾ ਵਿਸ਼ਾ ਹੈ, ਉੱਤੇ ਵੀ ਕਿਸੇ ਦਿਨ ਗੱਲਬਾਤ ਕਰਦੇ ਚੱਲਾਂਗੇ। ਜੀ। ਗੱਲ ਹੁਣ ਤੁਸੀਂ ਭਾਰਤ ਦੀ ਕੀਤੀ ਸੀ, ਵਿਸ਼ਵ ਗੁਰੂ ਦੀ। ਜੀ। ਜਿਸ ਤਰ੍ਹਾਂ ਦੀਆਂ ਪੂਰੇ ਭਾਰਤ ਦੇ ਵਿੱਚੋਂ ਖਬਰਾਂ ਦੇਖਣ ਨੂੰ, ਸੁਣਨ ਨੂੰ ਮਿਲਦੀਆਂ, ਕਿਤੇ ਰੇਪ ਹੁੰਦੇ ਆ, ਜਾਂ ਕਿਤੇ ਲਾਠੀਆਂ ਮਾਰਦੀਆਂ, ਕਿਤੇ ਕਿਸਾਨ ਢਾਏ ਹੋਏ ਆ, ਅਤੇ ਕਿਤੇ ਟੀਚਰ ਢਾਏ ਹੋਏ ਆ, ਅਤੇ ਉਹਨੂੰ ਦੇਖ ਕੇ ਤਾਂ ਫਿਰ ਐਂ ਲੱਗਦਾ ਖਿਡਾਰੀਆਂ ਦੀ ਦੁਰਦਸ਼ਾ ਹੋਣ ਡਈ ਆ ਜੀ। ਉਹਨੂੰ ਦੇਖ ਕੇ ਤਾਂ ਫਿਰ ਐਂ ਲੱਗਦਾ ਵੀ ਲੱਛਣ ਤਾਂ ਨਹੀਂ ਲੱਗਦੇ ਹੈਗੇ ਵਿਸ਼ਵ ਗੁਰੂ ਵਾਲੇ। ਬਾਕੀ ਹੁਣ ਤੁਸੀਂ ਕਹੀ ਜਾਂਦੇ ਹੋ ਤਾਂ ਪਤਾ ਨਹੀਂ ਰਾਜਨੀਤਿਕ ਤੌਰ 'ਤੇ ਕਹੀ ਜਾਂਦੇ ਜਾਂ ਕਿੱਦਾਂ ਕਹੀ ਜਾਂਦੇ ਹੋ। ਸੋ ਵਿਸ਼ਵ ਗੁਰੂ ਉਦੋਂ ਹੀ ਬਣੂਗਾ ਜਦੋਂ ਤੁਹਾਡੀ ਜਿਹੜੀ ਆਵਾਮ ਹੈ ਨਾ, ਉਹਦਾ ਜੀਵਨ ਪੱਧਰ ਉੱਚਾ ਉੱਠੂਗਾ, ਜਾਂ ਉਹਨੂੰ ਇਹ ਲੱਗੂਗਾ ਕਿ ਅਸੀਂ ਜਿਸ ਮੁਲਕ ਦੇ ਵਿੱਚ, ਜਿਸ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ, ਜਾਂ ਜਿਸ ਜ਼ਮੀਨ 'ਤੇ ਅਸੀਂ ਰਹਿੰਦੇ ਹਾਂ, ਖਿੱਤੇ 'ਚ ਰਹਿੰਦੇ ਹਾਂ, ਵੀ ਅਸੀਂ ਉੱਥੇ ਸੇਫ ਹਾਂ, ਸਾਡੇ ਕੋਲ ਜੋਬਸ ਹੈਗੀਆਂ ਆ, ਜਾਂ ਸਾਡੀ ਮਿਹਨਤ ਦਾ ਸਾਨੂੰ ਉੱਥੇ ਮੁੱਲ ਮਿਲ ਰਿਹਾ ਆ। ਅਤੇ ਖਾਸ ਕਰਕੇ ਜਿਹੜੇ ਸਾਡੀ ਜਨਰੇਸ਼ਨ ਆ ਜਾਂ ਸਾਡੇ ਬੱਚੇ ਆ, ਜੇ ਸਾਨੂੰ ਲੱਗੂਗਾ ਕਿ ਇਸੇ ਜਗ੍ਹਾ 'ਤੇ ਰਹਿ ਕੇ ਉਹ ਕੰਮ ਕਰਕੇ ਉੱਨਤੀ ਕਰਨ, ਫਿਰ ਉਹ ਦੇਸ਼ ਵਿਸ਼ਵ ਗੁਰੂ ਬਣ ਸਕਦਾ। ਚਲੋ, ਤੁਸੀਂ ਲਸਾੜਾ ਸ਼ਾਇਦ ਇੱਕ ਕਹਾਵਤ ਸੁਣੀ ਹੋਵੇ, ਜੱਟ ਮਚਲਾ ਤੇ ਖੁਦਾ ਨੂੰ ਲੈ ਕੇ ਚੋਰ, ਹੈ ਨਾ ਜੀ। ਮੈਨੂੰ ਖੈਰ ਇਹਦਾ ਮਤਲਬ ਨਹੀਂ ਪਤਾ, ਵੈਸੇ ਓਨੈਸਟਲੀ ਮੈਂ ਕਹਿ ਦਾਂ, ਅਤੇ ਮੈਨੂੰ ਪਰ ਉਹਦਾ ਧਿਆਨ ਆ ਕਿ ਜਿਹੜੀ ਇੱਕ ਖਬਰ ਮੈਂ ਪੜ੍ਹੀ ਜੀ, ਉਹ ਪੰਜਾਬ ਤੋਂ ਹੀ ਆ। ਮਤਲਬ ਪੰਜਾਬ ਤੋਂ ਖਬਰ ਹੈ ਕਿ ਇੱਕ ਕੋਈ ਸੱਜਣ ਚਰਚ ਵੇਚ ਗਿਆ, ਜਾਂ ਕਹਿ ਲਓ ਉਹਦਾ ਸੌਦਾ ਕਰ ਗਿਆ, ਜਾਂ ਕਹਿ ਲਓ ਬਿਆਨਾ ਲੈ ਗਿਆ 5 ਕਰੋੜ ਰੁਪਈਆ ਜੀ। ਤਾਂ ਮੇਰੇ ਉੱਦਾਂ ਹੀ ਦਿਮਾਗ 'ਚ ਆ ਗਿਆ, ਜੱਟ ਮਚਲਾ ਖੁਦਾ ਨੂੰ ਲੈ ਕੇ ਚੋਰ। ਤੇ ਚਲੋ ਖੁਦਾ ਦਾ ਘਰ ਹੀ ਕਹਿ ਸਕਦੇ ਹਾਂ, ਮੰਦਰ, ਮਸਜਿਦ, ਗੁਰਦੁਆਰੇ ਬਣੇ ਆ ਵੀ ਇੱਥੇ ਆਓ, ਬੈਠੋ, ਰੂਹਾਨੀਅਤ ਦੀ ਗੱਲ ਕਰੋ, ਪਰਮਾਤਮਾ ਦੀ ਗੱਲ ਕਰੋ ਜੀ। ਅਤੇ ਚਰਚ ਜਿਹੜੇ ਮੰਨ ਲਓ ਉਹਨਾਂ ਨੂੰ ਮੰਨਦੇ ਆ, ਉਸ ਧਰਮ ਨੂੰ ਮੰਨਦੇ ਆ, ਉਹਨਾਂ ਵਾਸਤੇ ਤਾਂ ਰੱਬ ਦਾ ਘਰ ਹੀ ਆ। ਅਤੇ ਕਹਿੰਦੇ ਉਹ ਰੱਬ ਦੇ ਘਰ ਦੇ ਸੌਦਾ ਕਰ ਗਿਆ ਬੰਦਾ। ਸ਼ਬਦ ਜਿਹੜਾ ਹੁਣ ਤੁਸੀਂ ਮਗਰ ਇੱਕ ਸੌਦਾ ਲਾਇਆ ਨਾ,
ਗੱਲ ਸੱਚੇ ਸੌਦੇ ਦੇ ਵੀ ਕਿਸੇ ਟਾਈਮ ਕਿਸੇ ਗੁਰੂਆਂ ਨੇ ਕੀਤੀ ਸੀਗੀ। ਹਾਂਜੀ ਹਾਂਜੀ। ਉਸ ਤੋਂ ਬਾਅਦ ਫਿਰ ਉਹ ਬਾਕੀ ਗੁਰੂਆਂ ਨੇ ਉਹਦੀ ਰੀਤ ਜਾਂ ਭਗਤਾਂ ਨੇ ਉਹਦੀ ਰੀਤ ਚਲਾਈ ਜੀ। ਪਰ ਹੁਣ ਜਿਹੜਾ ਸੌਦਾ ਸ਼ਬਦ ਆ ਨਾ, ਫਿਰ ਜਦੋਂ ਬਾਬਿਆਂ ਦੇ ਨਾਲ ਜੁੜ ਗਿਆ ਉਦੋਂ ਫਿਰ ਇਹਦਾ ਵਕਾਰ ਬਹੁਤ ਨੀਵਾਂ ਆ ਗਿਆ। ਹਾਂਜੀ ਹਾਂਜੀ ਹਾਂ। ਤੇ ਜਦੋਂ ਫਿਰ ਨੀਵਾਂ ਆਉਂਦਾ ਫਿਰ ਚਰਚਾਂ ਦੇ ਵੀ ਸੌਦੇ ਹੋ ਸਕਦੇ ਆ। ਜੇ ਵਿਦੇਸ਼ਾਂ ਦੇ ਵਿੱਚ ਗੁਰਦੁਆਰਿਆਂ ਦੇ ਸੌਦੇ ਇਮਾਰਤਾਂ ਦੇ ਹੋ ਸਕਦੇ ਆ, ਤਾਂ ਪੰਜਾਬ ਦੇ ਵਿੱਚ ਚਰਚ ਦਾ ਸੌਦਾ ਵੀ ਹੋ ਸਕਦਾ, ਔਰ ਹੋ ਗਿਆ ਆ। ਸੋ ਇਹ ਸਾਡੀ ਸਮਾਜਿਕ ਤਾਣੇ ਬਾਣੇ ਦੀ ਗਿਰਾਵਟ ਆ। ਕਹਿੰਦੇ ਵੀ ਚਰਚ ਇਹ ਜਲੰਧਰ ਦਾ ਕਹਿੰਦੇ ਕਿੱਸਾ ਆ ਜੀ। ਕਹਿੰਦੇ ਜੀ ਕੋਈ ਜਾਰਡਨ ਨਾਂ ਦਾ ਵਿਅਕਤੀ ਆ, ਠੀਕ ਹੈ ਜੀ। ਮੈਨੂੰ ਤਾਂ ਕਈ ਵਾਰ ਐਂ ਲੱਗਦਾ ਵੀ ਇਹ ਜਾਰਡਨ ਕਿਤੇ ਉਹ ਨਟਵਰ ਲਾਲ ਵਾਲੀ ਤਾਂ ਨਹੀਂ ਥਿਊਰੀ ਵਾਲਾ ਕੋਈ ਬੰਦਾ ਹੈਗਾ ਵੀ ਜਿਹੜਾ ਕਹਿੰਦੇ 50-60 ਵਾਰ ਆਪਣਾ ਨਾਂ ਬਦਲ ਕੇ ਨਾ ਉਹਨੇ ਇੰਡੀਆ 'ਚ ਕਲੇਸ਼ ਪਾਈ ਰੱਖਿਆ ਬਿਲਕੁਲ। ਕਦੀ ਕੁਛ ਵੇਚ ਗਿਆ, ਕਦੀ ਕੁਛ ਲੈ ਗਿਆ, ਤੇ ਉਹ ਬੰਦਾ ਨਹੀਂ ਟਰੇਸ ਹੁੰਦਾ ਸੀਗਾ। ਇਹ ਜਾਰਡਨ ਨਾਂ ਦਾ ਬੰਦਾ ਆ, 5 ਕਰੋੜ ਦਾ ਬਿਆਨਾ ਕਰ ਗਿਆ ਚਰਚ ਦਾ, ਜੇਬ 'ਚ ਪਾ ਕੇ ਪੈਸੇ ਚਲ ਗਿਆ, ਕਾਗਜ਼ ਮਿਨਿਸਟਰੀਆਂ ਕੋਲ ਗਏ ਹੋਏ ਆ ਵੀ ਓਕੇ ਰਿਪੋਰਟ ਹੋਣ ਨੂੰ, ਤੇ ਇਹ ਬੰਦਾ ਨਹੀਂ ਹੁਣ ਲੱਭਦਾ ਜਦੋਂ ਰੌਲਾ ਪਿਆ। ਇਹ ਜਿਹੜੀ ਚਰਚ ਆ ਇਹ 1895 ਦੇ ਵਿੱਚ ਕਹਿੰਦੇ ਬਣੀ ਸੀਗੀ। ਕੋਈ ਬ੍ਰਾਹਮਣ ਸੀਗਾ ਗੋਲਕਨਾਥ ਚੈਟਰਜੀ, ਜੇ ਮੈਂ ਸਹੀ ਹੋਵਾਂ ਤਾਂ ਇਸ ਤਰ੍ਹਾਂ ਦਾ ਕੁਝ ਨਾਮ ਸੀਗਾ ਜੀ। ਫਿਰ ਇਹਨੇ ਈਸਾਈ ਧਰਮ ਬਣਾ ਲਿਆ ਸੀਗਾ, ਤੇ ਇਹਦਾ ਮਤਲਬ ਉਹ ਫਿਰ ਚਰਚ ਦੀ ਰੂਪ ਦੇ ਵਿੱਚ ਚੱਲੂਗਾ ਜੀ ਜੀ। ਤੇ ਵੈਸੇ ਇਹ ਪਿੱਛੋਂ ਬੰਗਾਲੀ ਸੀਗਾ। ਹੁਣ ਪਹਿਲੀ ਗੱਲ ਤਾਂ ਇਹ ਜਿਹੜੀ ਖਬਰ ਆ, ਇਹ ਵੱਡੇ ਜਿਹੜੇ ਅਖਬਾਰੀ ਅਦਾਰੇ ਆ ਉਹਨਾਂ ਦੇ ਵਿੱਚ ਬਾਹਲੀ ਨਸ਼ਰ ਨਹੀਂ ਹੋਈ ਹੈਗੀ ਜੀ। ਪਤਾ ਨਹੀਂ ਤਾਂ ਹੁਣ ਸ਼ਰਮਿੰਦਗੀ ਗੱਲੋਂ ਨਹੀਂ ਅਸੀਂ ਕਰਦੇ, ਪਤਾ ਨਹੀਂ ਅਸੀਂ ਇਹਨਾਂ ਖਬਰਾਂ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ, ਜਦ ਕਿ ਇਹ ਸਮਾਜ ਦੀ ਮਾਨਸਿਕਤਾ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਆ। ਪਤਾ ਨਹੀਂ ਸਰਕਾਰਾਂ ਪਰੇ ਕਰਕੇ ਰੱਖਦੀਆਂ ਵੀ ਛੱਡੋ ਇੱਧਰ ਨੂੰ, ਕਾਹਨੂੰ ਪਾਣੇ ਹੋਰੇ ਪਾਸੇ ਫਸੇ ਰਹਿਣ। ਥੋੜੀ ਬਹੁਤ ਲਾਅ ਆਰਡਰ ਨਾਲ ਵੀ ਸੰਬੰਧਿਤ ਹੈ ਨਾ ਇਹ, ਮਤਲਬ ਜਦੋਂ ਕਹ ਲਓ ਕਿ ਕੋਈ ਬੰਦਾ ਗਲਤ ਚੀਜ਼ ਕਿਸੇ ਵੇਚ ਗਿਆ, ਜਦੋਂ ਸਰਕਾਰਾਂ ਨਾਕਾਮ ਹੀ ਹੋ ਰਹੀਆਂ ਆ, ਤੇ ਫਿਰ ਹੋ ਸਕਦਾ ਸਰਕਾਰਾਂ ਵੀ ਜਾਣ ਕੇ ਛੱਡੋ ਐਦੀ ਲੰਘ ਲੁੰਘ ਜਾਵੇ। ਪਰ ਇਹਦੇ ਵਿੱਚ ਦੋ ਚੀਜ਼ਾਂ ਦੇਖਣੀਆਂ ਪਊਗੀਆਂ, ਜਾਂ ਤਾਂ ਜਿਹੜੇ ਚਰਚ ਦੇ ਮੈਂਬਰ ਹੋਣਗੇ, ਜਾਂ ਉਹਨਾਂ ਦਾ ਟਰਸਟ ਹੋਏਗਾ, ਜਾਂ ਕੁਛ ਵੀ ਕਮੇਟੀ ਹੋਏਗੀ, ਜਾਂ ਤਾਂ ਉਹਨਾਂ ਦੀ ਮਿਲੀ ਭੁਗਤੇ ਸੀਗੀ ਇਹ ਵੀ ਇੱਦਾਂ ਕਰਕੇ ਚਾੜ ਜਾਈਏ ਤੇ ਜੇਬ ਭਰ ਕੇ ਚੱਲ ਜਾਈਏ। ਜਾਂ ਫਿਰ ਇਹ ਵੀ ਹੋ ਸਕਦਾ ਕਿ ਜਿੱਦਾਂ ਨਸ਼ਾ ਮਾਫੀਆ ਜਾਂ ਹਥਿਆਰਾਂ ਵਾਲੇ ਗੈਂਗ ਉਹਨਾਂ ਦਾ ਮਾਫੀਆ ਆ, ਪੰਜਾਬ ਦੇ ਵਿੱਚ ਜਿਹੜਾ ਲੈਂਡ ਮਾਫੀਆ ਨਾ ਉਹਦਾ ਵੀ ਬਹੁਤ ਹੋਲਡ ਆ, ਬਹੁਤ ਜ਼ਿਆਦਾ, ਇੰਨਾ ਕਿ ਜ਼ਿਆਦਾ ਹੋਲਡ ਆ। ਇਹ ਵੱਡੀ ਜਿਹੜੀ ਮਿਨਿਸਟਰੀ ਆ ਉਹਨੂੰ ਵੀ ਆਪਣੇ ਹੱਥਾਂ 'ਚ ਲੈ ਕੇ ਰੱਖਦੀ ਆ। ਹੋ ਸਕਦਾ ਇਹ ਲੈਂਡ ਮਾਫੀਆ ਦਾ ਕੰਮ ਹੋਵੇ ਜਿਹਨੇ ਬੜੀ ਸਫਾਈ ਦੇ ਨਾਲ ਸਾਰੇ ਅਫਸਰਾਂ ਦੇ ਵਿੱਚ ਪਾ ਕੇ ਕੰਮ ਨੱਕੇ ਤੇ ਆ ਕੇ ਹੁਣ ਰੌਲਾ ਪਿਆ ਆ ਤਾਂ ਰੁਕ ਗਿਆ। ਲੇਕਿਨ 5 ਕਰੋੜ ਦਾ ਬਿਆਨਾ ਲੈ ਕੇ ਉਹ ਰਫੂ ਚੱਕਰ ਹੋ ਗਿਆ ਜਾਰਡਨ। ਮੈਨੂੰ ਲੱਗਦਾ ਫਿਰ ਉਹ ਜਾਰਡਨ ਫਿਰ ਨਾਈਕੀ ਦੇ ਬੂਟ ਬਾਟ ਪਾ ਕੇ ਜਾਰਡਨ ਹੋ ਗਿਆ ਆ। ਉਦੋਂ ਫਿਰ ਉਹ ਕਹਿੰਦਾ ਹੋਣਾ ਨਾ ਇੱਥੇ ਲੋਕੀ 1000 ਕਰੋੜ ਖਾ ਗਏ ਜੀ। ਕੋਈ ਇੰਗਲੈਂਡ 'ਚ ਜਾ ਕੇ ਦੀਵਾਲੀਆ ਘੋਸ਼ਿਤ ਕਰ ਗਿਆ ਆਪਣੇ ਆਪ ਨੂੰ, ਕੋਈ ਕਿਸੇ ਹੋਰ ਦੇਸ਼ 'ਚ ਕਰ ਗਿਆ ਵੀ ਚੱਲ ਜੇ ਮੈਂ 5 ਇਹ ਤਾਂ ਦੀਵਾਲੀਆ ਘੋਸ਼ਿਤ ਕਰਕੇ ਨਹੀਂ ਗਿਆ, ਇਹ ਤਾਂ ਨਟਵਰ ਲਾ ਲਾ ਘੋੜ ਗਿਆ। ਚਲੋ ਉਹ ਕਹਿੰਦਾ ਹੋਣਾ ਚੱਲ ਜੇ ਮੈਂ 5 ਕਰੋੜ ਤਾਂ ਕਰਕੇ ਇੱਧਰ ਉੱਧਰ ਚਲਾ ਜਾਵਾਂ ਤਾਂ ਕੀ ਫਰਕ ਪੈਂਦਾ ਕਿ ਨਹੀਂ ਜੀ। ਸੋ ਲਾਅ ਐਂਡ ਆਰਡਰ ਆ ਵੀ ਦੇਖੋ ਵੀ ਇੰਨਾ ਬੇੜਾ ਕਰ ਗਿਆ, ਤੇ ਸਾਡੀ ਆਪਣੀ ਮਾਨਸਿਕਤਾ ਵੀ ਕਰ ਗਈ ਕਿ ਅਸੀਂ ਤਾਂ ਧਾਰਮਿਕ ਸਥਾਨਾਂ ਨੂੰ ਨਹੀਂ ਬਖਸ਼ਿਆ। ਕਿ ਸ਼ਾਮਲੇਟ ਦਾ ਦੱਬਦੇ ਦੁੱਬਦੇ ਦੇਖੇ ਸੀਗੇ, ਅਗਲਾ ਕਹਿੰਦਾ ਚਰਚ ਹੀ ਚੱਕ ਦਿਓ। ਜੇ ਲਾਅ ਐਂਡ ਆਰਡਰ ਦੀ ਗੱਲ ਕਰੀਏ ਜਾਂ ਤੁਸੀਂ ਮਾਨਸਿਕਤਾ ਦੀ ਜਿਹੜੀ ਗੱਲ ਕਰ ਰਹੇ ਆ, ਤਾਂ ਮੈਂ ਆਪਣੇ ਗਵਾਂਢੀ ਮੁਲਕ ਮਤਲਬ ਪਾਕਿਸਤਾਨ ਦੀ ਗੱਲ ਕਰਾਂ। ਉਹਦਾ ਖੈਰ ਗਵਾਂਢੀ ਮੁਲਕ ਆਪਣੇ ਕਈ ਨੇ ਜੀ, ਪਰ ਜੇ ਪਾਕਿਸਤਾਨ ਦੀ ਆਪਾਂ ਗੱਲ ਕਰੀਏ ਤੇ ਉੱਥੇ ਵੀ ਜਿਹੜਾ ਕਿ ਸੇਲ ਸ਼ਬਦ ਤੁਸੀਂ ਸੁਣਿਆ ਹੋਣਾ, ਸੇਲ ਲੱਗੀ, ਸੇਲ ਪਤਾ ਨਹੀਂ ਕਹਿੰਦੇ ਹੁੰਦੇ ਆ ਸੇਲ, ਕਿੰਨੀ ਕੁ ਸਸਤੀ ਚੀਜ਼ ਵਿਕਦੀ ਆ ਇਹ ਤਾਂ ਪਤਾ ਨਹੀਂ ਲੱਗਦਾ। ਫਿਰ ਸੁਣ ਚ ਆਇਆ ਕਹਿੰਦੇ ਬਹੁਤ ਵੱਡਾ ਮਾਲ ਖੁੱਲਿਆ ਉੱਥੇ ਕਰਾਚੀ ਸ਼ਹਿਰ 'ਚ, ਬਹੁਤ ਵੱਡਾ ਸ਼ਹਿਰ ਹੈ ਜਿੱਦਾਂ ਕਰਾਚੀ, ਉੱਥੇ ਬਹੁਤ ਵੱਡਾ ਮਾਲ ਖੁੱਲਿਆ ਤੇ ਉੱਥੇ ਹਫੜਾ ਦਫੜੀ ਪੈ ਗਈ, ਲੋਕੀ ਐਂ ਸਮਾਨ ਚੱਕ ਕੇ ਲੈ ਗਏ। ਅਜੇਪਾਲ ਜੀ ਇਹਦੇ ਵਿੱਚ ਨਾ ਥੋੜ੍ਹੀ ਮਾਨਸਿਕਤਾ ਦੇਖਣੀ ਪਊਗੀ। ਇਸ ਟਾਈਮ ਵਿਸ਼ਵ ਨਾ ਮੰਦੀ ਵੱਲ ਨੂੰ ਵੱਧ ਰਿਹਾ ਆ, ਤੇ ਕੁਛ ਜਿਹੜੇ ਬੁੱਧੀਜੀਵੀ ਆ, ਜਿਹੜੇ ਇਕਨੋਮੀ ਨੂੰ ਸਮਝਦੇ ਆ ਜਾਂ ਇਕਨੋਮਿਕਸ ਨੂੰ ਸਮਝਦੇ ਆ, ਉਹਨਾਂ ਨੂੰ ਡਰ ਵੀ ਸਤਾ ਰਿਹਾ ਕਿ ਜਿਸ ਤਰ੍ਹਾਂ ਮੁਲਕ ਇੱਕ ਦੂਸਰੇ ਨਾਲ ਜੰਗਾਂ 'ਚ ਫਸੇ ਹੋਏ ਆ। ਯੂਕਰੇਨ ਰਸ਼ੀਆ ਦੀ ਜੰਗ ਨੇ ਐਡਾ ਸਿਆਪਾ ਅੰਦਰੋਂ ਖਾਤੀ ਪਾਇਆ ਹੋਇਆ ਹੈ ਨਾ ਤਾਂ ਡਿਕਲੇਅਰ ਹੁੰਦਾ ਕਿ ਹਟ ਗਈ ਆ, ਤੇ ਨਾ ਹੀ ਉਹ ਸਿੱਧੇ ਹੋ ਕੇ ਲੜਦੇ ਆ, ਬਸ ਲੁੜੀ ਜਾਂਦੇ ਆ, ਕੋਈ ਨੁਕਸਾਨ ਕਿਸੇ ਦਾ, ਕੋਈ ਨੁਕਸਾਨ ਕਿਸੇ ਦਾ। ਇਹਦੇ ਨਾਲ ਹੁਣ ਪੰਗਾ ਕੀ ਪਿਆ ਆ, ਹਥਿਆਰ ਵਿਕ ਰਹੇ ਆ ਲਗਾਤਾਰ। ਹਾਂਜੀ, ਜਿਹੜਾ ਰਸ਼ੀਆ ਆ ਉਹ ਡੰਡਾ ਚੱਕ ਲੈਂਦਾ ਇੱਕਦਮ ਫਿਰ ਯੂਰਪ ਦੇ ਖਿਲਾਫ, ਕਿਉਂਕਿ ਯੂਰਪ ਉੱਧਰ ਅਮਰੀਕਾ ਦੇ ਨਾਲ ਥੋੜ੍ਹੀ ਸਪੋਰਟ 'ਤੇ ਰਹਿੰਦਾ ਆ। ਇਹਨਾਂ ਦੇ ਨਾਲ ਇੱਧਰ ਚਾਈਨਾ ਤੇ ਆਪਣੇ ਕੋਰੀਆ ਵਾਲੇ ਜੁੜੇ ਹੋਏ ਆ ਰਸ਼ੀਆ ਦੇ ਨਾਲ। ਸੋ ਇੱਧਰ ਵੀ ਮਾਹੌਲ ਖਰਾਬ, ਉੱਧਰ ਵੀ ਮਾਹੌਲ ਖਰਾਬ। ਜੇ ਉੱਧਰ ਅਰਬ ਦੇ ਵਿੱਚ ਚੱਲੀਏ ਤਾਂ ਉਹ ਇਜ਼ਰਾਈਲ ਤੇ ਇਰਾਨ ਦੇ ਪੰਗੇ ਦੇ ਵਿੱਚ ਫਸੇ ਹੋਏ ਆ। ਇਜ਼ਰਾਈਲ ਸਿੱਧੀਆਂ ਧਮਕੀਆਂ, ਇਜ਼ਰਾਈਲ ਨੂੰ ਤਾਂ ਸਿੱਧੀਆਂ ਧਮਕੀਆਂ ਦੇਈ ਜਾਂਦਾ ਆ। ਸੋ ਇੱਕ ਬਚਿਆ ਖੁਚਿਆ ਆਪਣੇ ਕੋਲ ਰਹਿ ਗਿਆ ਸੀਗਾ ਸਾਡਾ ਖਿੱਤਾ। ਹਾਂਜੀ, ਤੇ ਉਹਦੇ ਵਿੱਚ ਇੰਡੀਆ ਦੇ ਕੋਲ ਮੈਨ ਪਾਵਰ ਜ਼ਿਆਦਾ, ਜਾਂ ਥੋੜ੍ਹੀ ਤਰੱਕੀ ਚਲੋ ਕਰ ਰਿਹਾ, IT ਦੇ ਵਿੱਚ ਕਰ ਰਿਹਾ ਜਾਂ ਹੋਰ ਉਦਯੋਗ ਦੇ ਵਿੱਚ ਕਰ ਰਹੇ ਆ। ਉਹਦੇ ਨਾਲ ਥੋੜ੍ਹਾ ਜਿਹਾ ਨੂੰ ਐਜ ਮਿਲਦਾ ਸੀਗਾ ਕਿ ਚਲੋ ਇਹ ਅਗਾਂਹ ਵੱਧ ਸਕਦੇ ਆ, ਚਾਈਨਾ ਵਾਂਗੂ ਅੱਗੇ ਵੱਧ ਸਕਦੇ ਆ। ਹੁਣ ਤੁਸੀਂ ਮੌਲ ਦੀ ਗੱਲ ਕੀਤੀ ਆ, ਪਰ ਇਸ ਤਾਣੇ ਬਾਣੇ ਦੇ ਵਿੱਚ ਕਹਿ ਲਓ ਕਿ ਜਿਹੜੀ ਲੁਕਾਈ ਆ ਉਹ ਇਸ ਟਾਈਮ ਬਹੁਤ ਡਿਪਰੈਸ਼ਨ ਦੇ ਵਿੱਚ ਆ।
ਖਾਸ ਕਰਕੇ ਆਪਾਂ ਇੰਡੀਆ ਦੀ ਵੀ ਗੱਲ ਕਰ ਸਕਦੇ, ਅਤੇ ਜੇ ਤੁਸੀਂ ਪਾਕਿਸਤਾਨ ਦੀ ਗੱਲ ਕੀਤੀ ਆ, ਦੇਖੋ ਜਿਸ ਮੁਲਕ ਦਾ ਬਾਲ ਕਰਜ਼ੇ ਤੇ ਬਿੰਨਿਆ ਪਿਆ ਹੋਵੇ, ਉੱਥੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਬੜੀ ਖੁਸ਼ੀ ਨਾਲ ਇਹ ਦੱਸ ਰਿਹਾ ਹੋ ਕਿ ਹੁਣ ਸਾਨੂੰ IMF ਤੋਂ ਨਵਾਂ ਕਰਜ਼ਾ ਮਿਲ ਗਿਆ ਆ, ਸ਼ਾਬਾਸ਼ ਸਾਡੇ। ਉਹ ਭਾਈ ਕਾਹਦੀ ਸ਼ਾਬਾਸ਼ ਆ ਇਹ? ਕਰਜ਼ਾ ਲੈਣ ਦਾ ਮਤਲਬ ਤੁਸੀਂ ਪਹਿਲੇ ਤਾਂ ਕਰਜ਼ਾ ਤਾਂ ਕੀ ਉਹਨਾਂ ਦਾ ਇੰਟਰਸਟ ਨਹੀਂ ਮੋੜਿਆ, ਹੁਣ ਨਵਾਂ ਜੇ ਕਰਜ਼ਾ ਲੈ ਲਿਆ ਤਾਂ ਇਹਦਾ ਮਤਲਬ ਇਹੀ ਆ ਕਿ ਤੁਸੀਂ ਤਾਂ ਕਰੀ ਜਾਓ ਐਸ਼, ਤੁਸੀਂ ਤਾਂ ਬਾਹਰਲੇ ਮੁਲਕਾਂ ਤੋਂ ਆਉਂਦੇ ਹੋ, ਆ ਕੇ ਤੇ ਰਾਜ ਕਰਕੇ ਚੱਲ ਜਾਂਦੇ ਹੋ, ਬਾਰੀਆਂ ਪਾਈਆਂ ਹੋਈਆਂ, ਆਵਾਮ ਦੇ ਉੱਪਰ ਟੈਕਸ ਲੱਗਦੇ ਆ। ਹਾਂਜੀ ਹਾਂਜੀ, ਆਵਾਮ ਦਾ ਜਿਹੜਾ ਕਹਿ ਲਓ ਕਿ ਖਾਣ ਪੀਣ ਦਾ ਸਮਾਨ ਹੈ ਉਹ ਮਹਿੰਗਾ ਹੋਣਾ ਹੈ, ਕਿਉਂਕਿ ਅਗਲਿਆਂ ਨੇ ਕਹਿਣਾ ਟੈਕਸ ਲਾਓ ਭਾਈ, ਤੁਸੀਂ ਰਿਕਵਰੀ ਵੀ ਕਰਨੀ ਹੈ। ਪੈਟਰੋਲੀਅਮ ਪਦਾਰਥਾਂ ਦੇ ਰੇਟ ਵੱਧ ਰਹੇ ਆ, ਆਟਿਆਂ ਦੇ ਲਈ ਉੱਥੇ ਲਾਈਨ ਲੱਗ ਰਹੀ ਹੈ, ਲਾਈਨਾਂ ਦੇ ਵਿੱਚ ਫਿਰ ਬਾਰੀ ਦੀ ਖਾਤਰ ਉੱਥੇ ਕਈ ਵਾਰ ਕਤਲ ਵੀ ਆਟਿਆਂ ਦੀ ਲਾਈਨ 'ਚ ਹੋ ਜਾਂਦੇ ਆ। ਤੇ ਇਹ ਬੜਾ ਫਿਰ ਇੱਕ ਕਹਿ ਲਓ ਕਿ ਸੁਭਾਵਕ ਆ ਕਿ ਮੌਲ ਕਰਾਚੀ ਦੇ ਵਿੱਚ ਨਵਾਂ ਖੋਲ੍ਹਿਆ, ਉਹਨਾਂ ਨੇ ਕਿਹਾ ਚਲੋ ਸੇਲ ਲਾ ਦਈਏ, ਲੋਕਾਂ ਨੂੰ ਕੁਝ ਰਾਹਤ ਵੀ ਮਿਲ ਜੂਗੀ, ਨਾਲੇ ਸਾਡੀ ਗਾਹਕੀ ਚੱਲ ਪਊਗੀ, ਲੋਕਾਂ 'ਚ ਨਾਮ ਬਣ ਜੂਗਾ। ਉਹਨਾਂ ਨੇ ਕੋਈ ਕੱਪੜਿਆਂ ਦੀ ਸੇਲ ਸੂਲ ਲਾਈ ਆ, ਕਿਹਾ ਹੋਊਗਾ ਵੀ 150 ਜਾਂ 500 ਜਾਂ 1000 ਆਪਾਂ ਜਿੱਦਾਂ ਕੀਮਤ ਵਾਲੇ ਕੱਪੜੇ ਹੋਣਗੇ ਉੱਤੇ ਤੁਹਾਨੂੰ ਡਿਸਕਾਊਂਟ ਦੇਵਾਂਗੇ, ਆ ਜਾਓ। ਉਹ ਲੋਕੀ ਉੱਥੇ 8-9 ਹਜ਼ਾਰ ਇਕੱਠਾ ਹੋ ਗਿਆ, ਸਿਕਿਉਰਿਟੀ ਵਾਲਿਆਂ ਨੇ ਹੱਥ ਖੜੇ ਕਰ ਦਿੱਤੇ। ਉੱਪਰੋਂ ਲੋਕਾਂ ਦੀ ਮਾਨਸਿਕਤਾ, ਜਿਹਦੇ ਮੁਲਕ ਦੇ ਹਾਲਾਤ ਹੀ ਇੰਨੇ ਖਰਾਬ ਹੋਣ, ਉਹਨਾਂ ਨੂੰ ਲੱਗਾ ਵੀ ਭਾਈ ਮੁੜ ਕੇ ਖਰੇ ਮਿਲਣਾ ਖਰੇ ਨਹੀਂ ਮਿਲਣਾ, ਹੁਣ ਛੱਡੋ ਡਿਸਕਾਊਂਟ ਦੀਆਂ ਸਲਿੱਪਾਂ ਨੂੰ, ਜੋ ਹੈਗਾ ਚੱਕ ਕੇ ਤੁਰਦੇ ਬਣੋ। ਉਹ ਤੁਰਦੇ ਬਣੇ, ਹਫੜਾ ਦਫੜੀ ਪੈ ਗਈ, ਉਹ ਤੁਰਦੇ ਬਣੇ। ਹਾਂਜੀ ਹਾਂਜੀ ਹਾਂ। ਤੇ ਇਹਦੇ ਵਿੱਚ ਹੁਣ ਦੇਖੋ ਜਿਹੜੀ ਜਿਨ੍ਹਾਂ ਨੇ ਸਰਮਾਇਆ ਲਾਇਆ ਦੁਕਾਨਦਾਰ ਆ, ਉਹਨਾਂ ਦੀ ਕੀ ਮਨੋਦਸ਼ਾ ਰਹੀ ਹੋਵੇ ਵੀ ਜਿਹੜਾ ਉਹ ਕਿੱਦਾਂ ਉਹਨਾਂ ਨੇ ਉਹਨੂੰ ਸਰਵਾਈਵ ਕਰਨਾ ਹੈ। ਜਿਹੜੀ ਮਨੋਦਸ਼ਾ ਦੀ ਤੁਸੀਂ ਗੱਲ ਕਰਦੇ ਜਾਂ ਆਪਣੀ ਮਾਨਸਿਕਤਾ ਦੀ ਗੱਲ ਕਰਦੇ ਆ, ਮੈਂ ਮਾਫੀ ਚਾਹੁੰਦਾ, ਮਤਲਬ ਵੈਸੇ ਗੱਲ ਕਰਨ ਲੱਗਾ, ਸਾਡਾ ਕੋਈ ਮਤਲਬ ਕਿਸੇ ਨੂੰ ਨੀਚਾ ਦਿਖਾਉਣਾ ਨਹੀਂ, ਪਰ ਜਿਹੜੀ ਐਕਚੁਅਲੀ 'ਚ ਗੱਲ ਹੋਈ ਆ ਤੇ ਉਹ ਹੋਈ ਆ ਤੇ ਫਿਰ ਹੋਈ ਆ, ਹੈ ਨਾ। ਤੁਹਾਨੂੰ ਯਾਦ ਹੋਣਾ ਕੈਨੇਡਾ 'ਚ ਵੀ ਇੱਕ ਸੇਲ ਲੱਗੀ, ਸੇਲ ਸ਼ਬਦ ਹੀ ਇੱਦਾਂ ਦਾ ਹੁੰਦਾ, ਇਹ 6-7 ਮਹੀਨੇ ਦੀ ਸ਼ਾਇਦ ਗੱਲ ਆ, ਪੰਜਾਬੀਆਂ ਦੀ ਕੋਈ ਜਾਂ ਤਕਰੀਬਨ ਸਾਲ ਕੁ ਦੇ ਨੇੜੇ ਤੇੜੇ ਹੋ ਗਈ, ਹੈ ਨਾ। ਕਿਸੇ ਆਪਣੇ ਪੰਜਾਬੀ ਭਾਈਚਾਰੇ ਨੇ ਦੁਕਾਨ ਖੋਲ੍ਹੀ ਸੀ ਕੋਈ, ਤਾਂ ਉਹਨਾਂ ਨੇ ਵੀ ਇੱਦਾਂ ਹੀ ਅਨਾਊਂਸ ਕੀਤਾ ਵੀ ਆਇਓ ਤੇ ਅਸੀਂ ਜਿਹੜਾ ਪਹਿਲਾਂ ਆਏਗਾ ਜਾਂ ਕੋਈ ਪਹਿਲੇ ਦਿਨ ਇੰਨੇ ਡਾਲਰ ਦੀ ਸੇਲ ਕਰੇਗਾ, ਕਿਸੇ ਨੂੰ ਕੁੱਕਰ ਮਿਲੇਗਾ ਜਾਂ ਕਿਸੇ ਨੂੰ ਕੁਛ ਮਿਲੇਗਾ। ਤੇ ਉੱਥੇ ਵੀ ਹਫੜਾ ਦਫੜੀ ਪੈ ਗਈ ਸੀ, ਲੋਕੀ ਚੱਕ ਹੀ ਸਮਾਨ ਭੱਜ ਗਏ ਸੀਗੇ। ਤੇ ਇਹ ਗੱਲ ਤਾਂ ਸਾਰੀ ਫਿਰ ਉਹਦੀ ਆ, ਮਤਲਬ ਆਪਾਂ ਕਹਿ ਲਓ ਕਿ ਦੇਸ਼ ਬਦਲ ਲਿਆ, ਆਪਾਂ ਹਿੰਦੁਸਤਾਨ ਛੱਡ ਗਏ ਜਾਂ ਪਾਕਿਸਤਾਨ ਛੱਡ ਗਏ, ਦੂਜੇ ਦੇਸ਼ਾਂ ਦੇ ਵਿੱਚ ਆ ਗਏ, ਪਰ ਸੋਚ ਨਹੀਂ ਬਦਲੀ, ਉਹ ਆਦਤਾਂ ਅਸੀਂ ਉਹੀ ਚੱਕੀ ਫਿਰਦੇ ਨਾਲ। ਇਹਦੇ ਕੇਸ ਦੇ ਵਿੱਚ ਸਾਰਿਆਂ ਨੂੰ ਨਹੀਂ, ਮਤਲਬ ਫਿਰ ਵੀ ਇਸ ਕੇਸ ਦੇ ਵਿੱਚ ਸਾਰੇ ਮਾੜੇ ਨਹੀਂ ਹੁੰਦੇ, ਪਰ ਇੱਕ ਪੰਜਾਬੀਆਂ ਨੇ ਇੱਕ ਕਹਾਵਤ ਹੀ ਆਪਣੇ ਆਪ ਬਣਾਈ ਹੋਈ ਹੈ, ਮੇਰੇ ਖਿਆਲ ਇਹ ਰਜਿਸਟਰਡ ਕਹਾਵਤ ਤਾਂ ਨਹੀਂ ਹੈਗੀ, ਪਰ ਮੈਂ ਗਾਣਿਆਂ ਦੇ ਵਿੱਚ ਜਾਂ ਫੇਸਬੁੱਕ 'ਤੇ ਕਈ ਵਾਰ ਸੋਸ਼ਲ ਮੀਡੀਆ ਦੇ ਲੈਣਾ ਹੁੰਦਾ ਵੀ ਅਸੀਂ ਪੰਜਾਬ 'ਚੋਂ ਨਿਕਲੇ, ਪਰ ਸਾਡੇ 'ਚ ਪੰਜਾਬ ਨਹੀਂ ਨਿਕਲਿਆ, ਚਾਹੇ ਅਸੀਂ ਕੈਨੇਡਾ 'ਚ ਬੈਠੇ ਚਾਹੇ ਕਿਤੇ ਵੀ ਮੁਲਕ 'ਚ ਬੈਠੇ ਹਾਂ, ਉਹ ਫਿਰ ਜੇ ਨਹੀਂ ਨਿਕਲਿਆ ਤੇ ਆਦਤਾਂ ਵੀ ਤਾਂ ਨਾਲ ਹੀ ਗਈਆਂ ਹੋਈਆਂ। ਉਹ ਤਾਂ ਗੱਲ ਸਹੀ ਹੈ, ਪਰ ਚਲੋ ਫਿਰ ਵੀ ਸੋ ਥੋੜ੍ਹਾ ਜਿਹਾ ਤਬਕਾ ਹੁੰਦਾ, ਉਹ ਚੀਜ਼ ਨੂੰ ਸ਼ੁਰੂਆਤ ਕਰ ਦਿੰਦਾ ਆ। ਹੁਣ ਇੱਥੇ ਵੀ ਪਾਕਿਸਤਾਨ ਦਾ ਸੀਨ ਵੀ ਤਾਂ ਇਹੋ ਜਿਹਾ ਬਣਿਆ, ਕਹਿਣ ਨੂੰ ਕਰਾਚੀ ਸ਼ਹਿਰ ਆ, ਸਾਡੇ ਮੁੰਬਈ ਵਰਗਾ ਸ਼ਹਿਰ, ਹਾਂਜੀ ਹਾਂਜੀ ਮੈਟਰੋਪੋਲੀਟਨ ਸ਼ਹਿਰ, ਵੀ ਭਾਈ ਉੱਥੇ ਪੜ੍ਹੇ ਲਿਖੇ ਲੋਕ ਹੋਣਗੇ। ਯਕੀਨਨ ਮੁੰਬਈ ਵੀ ਸਾਡੀ ਆਰਥਿਕ ਹੱਬ ਆ, ਆਰਥਿਕ ਸਿਟੀ ਕਹਿ ਸਕਦੇ ਹਾਂ, ਇੱਦਾਂ ਉਹਨਾਂ ਦਾ ਕਰਾਚੀ ਆ। ਤੇ ਪਰ ਦੇਖ ਲਓ ਵੀ ਬੇਸਬਰੀ ਇੰਨੀ ਹੋ ਗਈ ਮਨੁੱਖ ਦੀ, ਅਗਲੇ ਕਹਿੰਦੇ ਆ ਵੀ ਜੋ ਤੁਸੀਂ ਬੰਗਲਾਦੇਸ਼ ਦੇ ਵਿੱਚ ਸ਼ੇਖ ਹਸੀਨਾ ਦਾ ਜਦੋਂ ਰਾਜ ਪਲਟਾ ਹੋਇਆ, ਅੰਦਰ ਜਾ ਕੇ ਲੋਕਾਂ ਨੇ ਉਹਦੇ ਕੱਪੜੇ ਕੱਢ ਕੇ ਫੋਟੋਆਂ ਕਰਾਈਆਂ, ਕਿਸੇ ਨੇ ਸੂਟ ਨਾ ਕਰਾ ਲਈ, ਕਿਸੇ ਨੇ ਸਲਵਾਰ ਨਾ ਖਿਚਾ ਲਈ, ਤੇ ਹੁਣ ਮੈਂ ਕਿਆ ਦੱਸਾਂ, ਅੰਦਰ ਬਾਹਰ ਵਾਲੇ ਵਸਤਰਾਂ ਨਾਲ ਵੀ ਫੋਟੋਆਂ ਖਿਚਾ ਲਈਆਂ। ਸੋ ਇਹ ਕੀ ਆ ਵੀ ਪਤਾ ਨਹੀਂ ਹੁਣ ਜਿਹੜਾ ਮਿਲਣਾ ਖਰੇ ਨਹੀਂ ਮਿਲਣਾ, ਅੱਜ ਜਿਹੜਾ ਪਿਆ ਇਹਦੀ ਲੁੱਟ ਖਸੁੱਟ ਕਰ ਲਓ। ਪਰ ਇਹਦੇ ਗੱਲ ਤੋਂ ਇੱਕ ਮੈਨੂੰ ਹੋਰ ਗੱਲ ਧਿਆਨ ਆਈ ਵੀ ਜਿਵੇਂ ਪਾਕਿਸਤਾਨ ਦੀ ਹੈ ਵੀ ਖਬਰ, ਖੈਰ ਵੀ ਇੱਥੇ ਦਾ ਸਮਾਨ ਚੱਕ ਕੇ ਭੱਜ ਗਏ, ਫਿਰ ਵੀ ਆਪਾਂ ਕਹਿ ਦਿੰਦੇ ਵੀ ਯਾਰ ਇਹ ਗਲਤ ਗੱਲ ਹੈ, ਹੈ ਨਾ, ਵੀ ਚੋਰੀ ਕਹਾਂਗੇ ਆਪਾਂ ਇਹਨੂੰ, ਵੀ ਮਤਲਬ ਸਹੀ ਨਹੀਂ ਹੈ ਇਹ ਗੱਲ, ਮਤਲਬ ਤੁਸੀਂ ਚੋਰੀ ਵੀ ਸਮਾਨ ਚੱਕ ਕੇ ਤਾਂ ਧੱਕੇਸ਼ਾਹੀ ਨਾਲ ਭੱਜ ਗਏ। ਪਰ ਕਹਿੰਦੇ ਵੀ ਡਾਕੂਆਂ ਨੇ ਇੱਕ YouTube ਚੈਨਲ ਬਣਾਇਆ, ਵੀ ਅੱਗੇ ਤਾਂ ਜਿਵੇਂ ਉਹਨਾਂ ਦੇ ਹੁੰਦਾ ਵੀ ਇਲਜ਼ਾਮ ਲੁੱਟ ਖੋਹ ਕਰਕੇ ਉਹ ਖਾਂਦੇ ਆ ਜਾਂ ਜਿੱਦਾਂ ਵੀ ਆ, ਪਰ ਉਹਨਾਂ ਨੇ ਇੱਕ ਹੁਣ ਲੀਗਲ ਵੇ ਨਾਲ ਮਤਲਬ YouTube ਚੈਨਲ ਬਣਾਇਆ ਵੀ ਸਾਨੂੰ ਤੁਸੀਂ ਇੱਥੇ ਸਪੋਰਟ ਕਰੋ, ਤੇ ਇਹਦੇ ਬਾਰੇ ਪਾਓ ਹਾਂ ਚਾਨਣ। ਇਹ ਸਹੀ ਹੈ ਖਬਰ ਜਾਂ ਉਹਦਾ ਹਾਸੇ ਮਜ਼ਾਕ ਨਾਲ ਹੀ ਹੈ? ਜਸਟ ਖਬਰ ਇਹ ਸਹੀ ਹੈ ਜੀ। ਓਕੇ, ਹਾਸਾ ਇਸ ਕਰਕੇ ਆਉਂਦਾ ਕਿਉਂਕਿ ਤੁਸੀਂ ਸਿਰਲੇਖੀ ਇਹੋ ਜਿਹਾ ਬਣਾਇਆ ਕਿ ਡਾਕੂਆਂ ਨੇ ਬਣਾਇਆ YouTube ਚੈਨਲ, ਪਰ ਦਰਸ਼ਕਾਂ ਨੂੰ ਦੱਸ ਦੇ ਖਬਰ ਇਹ ਸਹੀ ਆ। ਠੀਕ ਹੈ, ਹਾਸੇ ਦੇ ਨਾਲ ਚਲੋ ਇਹਦੀ ਖਬਰ ਦੀ ਆਪਾਂ ਸ਼ੁਰੂਆਤ ਜ਼ਰੂਰ ਕਰ ਲਈ ਹੈ, ਪਰ ਮੇਰੇ ਖਿਆਲ ਵਿੱਚ ਹਾਸੇ ਵਾਲੀ ਗੱਲ ਰਹਿਣੀ ਨਹੀਂ ਬਾਅਦ 'ਚ। ਇਹ ਤਰਾਸਦੀ ਆ ਸਾਡੀ, ਕਹਿ ਲਓ ਕਿ ਗਿਰਾਵਟ ਆ ਗਈ ਆ, ਅਸੀਂ ਫਸੇ ਪਏ ਹਾਂ, ਸਾਡੀ ਮਾਨਸਿਕਤਾ ਇੰਨੀ ਤਰ੍ਹਾਂ ਥੱਲੇ ਚਲ ਗਈ ਹੈ, ਡਾਮਾਡੋਲ ਹੋ ਗਈ ਹੈ ਕਿ ਅਸੀਂ ਇਸ ਹੱਦ ਤੱਕ ਆ ਗਏ ਹਾਂ। ਦੋ ਚੀਜ਼ਾਂ ਅਜੇ ਪਲ ਜਿਹਦੇ ਵਿੱਚੋਂ ਨਿਕਲ ਕੇ ਆਉਣੀਆਂ। ਸਭ ਤੋਂ ਪਹਿਲਾਂ ਤਾਂ ਇਹ ਆ, ਜੋਬਸ ਬਹੁਤ ਘੱਟ ਗਈਆਂ, ਉੱਪਰੋਂ ਜਿਹੜਾ AI ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਇਹਦਾ ਵੀ ਇੱਕ ਡਰ ਬੜਾ ਸਤਾ ਰਿਹਾ। ਅੱਜ ਸਾਨੂੰ ਲੱਗਦਾ ਕਿ ਦੇਖੋ ਫਟਾਫਟ ਕੰਮ ਹੋ ਰਿਹਾ ਆ, ਪਰ ਜਿਹੜੇ ਬੁੱਧੀਜੀਵੀ ਆ, ਜਿਹੜੇ ਇਸ ਚੀਜ਼ ਨੂੰ ਥੋੜ੍ਹਾ ਧਿਆਨ ਨਾਲ ਦੇਖ ਰਹੇ ਆ, ਉਹਨਾਂ ਨੂੰ ਇਹ ਵੀ ਡਰ ਸਤਾ ਰਿਹਾ ਇਹ ਫਟਾਫਟ ਕੰਮ ਦੇ ਵੀ, ਤੇ ਭਾਈ ਤੁਹਾਨੂੰ ਇਹਨਾਂ ਨੇ ਵਿਹਲੇ ਹੀ ਕਰ ਦੇਣਾ, ਗਾਂ 'ਚ ਡਿਵੈਲਪਮੈਂਟ ਬਹੁਤ ਹੋ ਜਾਣੀ ਆ, ਔਰ ਕਿਤੇ ਸਾਡੇ ਤੋਂ ਵੈਸੇ ਨਾ ਭਾਰੂ ਪੈ ਜਾਣ, ਕਿਉਂਕਿ ਮਸ਼ੀਨਾਂ ਗੜਬੜੀ ਵੀ ਕਰ ਸਕਦੀਆਂ ਆ। ਬਿਲਕੁਲ। ਹੁਣ ਪਾਕਿਸਤਾਨ ਦੇ ਵਿੱਚ ਡਾਕੂਆਂ ਨੇ YouTube ਚੈਨਲ ਬਣਾਇਆ। ਦੇਖੋ
ਜਿਸ ਮੁਲਕ ਦੇ ਵਿੱਚ ਆਪਾਂ ਉਸ ਮੁਲਕ ਦੀ ਕੋਈ ਇਹ ਨਹੀਂ ਹੈਗਾ ਕਿ ਆਪਾਂ ਕੋਈ ਬੇਇੱਜ਼ਤੀ ਕਰ ਰਹੇ ਹਾਂ, ਮੈਂ ਬੇਇੱਜ਼ਤੀ ਨਹੀਂ ਕਰ ਰਿਹਾ ਹੈਗਾ, ਆਪਾਂ ਸੱਚਾਈ ਦੱਸ ਰਹੇ ਹਾਂ। ਉਹ ਸੱਚਾਈ ਦੇ ਪਿੱਛੇ ਲੁਕੀ ਹੋਈ ਮਾਨਸਿਕਤਾ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਸਾਡੇ ਤੇ ਵੀ ਤਾਂ ਭਾਰਤ ਦੇ ਵਿੱਚ ਵੀ ਤਾਂ ਹੁੰਦਾ ਹੀ ਆ, ਸਭ ਤੇ ਢੁਕਦੀਆਂ ਆਪਾਂ ਉੱਥੇ ਵੀ ਕੋਈ ਐਗਜ਼ਾਮਪਲ ਬਣਾ ਸਕਦੇ। ਚਲੋ ਤੁਸੀਂ ਪਾਕਿਸਤਾਨ ਦੀ ਗੱਲ ਕੀਤੀ ਹੈ ਕਿਉਂਕਿ YouTube ਚੈਨਲ ਤਾਂ ਡਾਕੂ ਨੇ ਉੱਥੇ ਹੀ ਬਣਾਇਆ ਭਾਈ, ਕੀਰਤੀ ਮਾਰਿਆ ਗੋਲਡ ਮੈਡਲ ਲੈ ਕੇ ਅਗਲੇ। ਦੇਖੋ ਜੌਬਸ ਹੈ ਨਹੀਂ ਗੀਆਂ। ਇੱਕ ਹੋਰ ਸੱਚਾਈ ਅਜੇਪਾਲ ਜੀ ਅੱਜ ਤੁਸੀਂ ਨੋਟ ਕਰ ਲਓ, ਦਰਸ਼ਕਾਂ ਨਾਲ ਵੀ ਆਪਾਂ ਸਾਂਝੀ ਕਰ ਦਿੰਦੇ ਹਾਂ। ਅਸੀਂ ਕਿਉਂਕਿ ਜੌਬ ਹੈ ਨਹੀਂ ਗੀਆਂ ਜਾਂ ਕੁਛ ਹੋਰ ਪੇਚੀਦਗੀਆਂ ਆ, ਅਸੀਂ ਸੋਸ਼ਲ ਮੀਡੀਆ ਖਾਸ ਕਰਕੇ YouTube ਨੂੰ ਆਪਣਾ ਕਮਾਈ ਦਾ ਸਾਧਨ ਬਣਾ ਲਿਆ ਜੀ। ਸਾਡੇ ਇੰਡੀਆ ਦੇ ਵਿੱਚ ਚਲੋ ਆਪਾਂ ਪੰਜਾਬ ਤੱਕ ਹੀ ਸੀਮਿਤ ਕਰ ਲੈਂਦੇ ਹਾਂ। ਪੰਜਾਬ ਦੇ ਵਿੱਚ ਹੁਣ ਡਾਕਟਰ ਇੰਜੀਨੀਅਰ ਸਾਡੇ ਪਰਿਵਾਰਾਂ ਦੇ ਵਿੱਚੋਂ ਘੱਟ ਬਣਦੇ ਆ, ਬਹੁਤ ਘੱਟ, ਜਾਂ IAS ਜਾਂ PCS ਅਫਸਰ ਲਈ ਬਹੁਤ ਘੱਟ ਜਾਂਦੇ ਆ। ਹਰਿਆਣੇ ਵਾਲੇ ਯੂਪੀ ਵਾਲੇ ਤੇ ਹਜੇ ਵੀ ਜਾਂਦੇ ਆ ਪੜ੍ਹ ਕੇ। ਸਾਡੇ ਇੱਧਰ ਪੰਜਾਬ ਚੜ੍ਹਦੇ ਤੇ ਉੱਧਰ ਚ ਲਹਿੰਦੇ ਪੰਜਾਬ ਦੇ ਕੀ ਬਣਦੇ ਆ, ਯੂਟਿਊਬਰ ਬਣਦੇ ਆ। ਚਲੋ ਸਾਡੇ ਯੂਟਿਊਬਰਾਂ ਦਾ ਇਹ ਨੰਬਰ ਕਹਿੰਦੇ ਜ਼ਿਆਦਾ ਆਉਂਦੇ ਆ, ਕੁਝ ਚੱਜ ਦੀਆਂ ਗੱਲਾਂ ਵੀ ਕਰ ਲੈਂਦੇ ਆ। ਸੋ ਇਹਦਾ ਮਤਲਬ ਕੀ ਹੋਇਆ ਕਿ ਜਿਹੜਾ ਹੁਣ ਦਾ ਇਸ ਟਾਈਮ ਸਮਾਂ ਚੱਲ ਰਿਹਾ ਜਾਂ ਆਉਣ ਵਾਲਾ ਸਮਾਂ ਚੱਲ ਰਿਹਾ, ਕਮਾਈ ਦਾ ਸਾਧਨ ਇਹ YouTube 'ਚ ਰਹਿ ਗਈ ਆ। ਤੇ ਫਿਰ ਡਾਕੂਆਂ ਨੇ YouTube ਨੂੰ ਵਰਤ ਲਿਆ ਭਾਈ, ਫਿਰ ਉਹ ਵੀ ਮਾੜੇ ਥੋੜਾ ਆ। ਉਹ ਕਹਿੰਦੇ ਬਈ ਸਾਡੀ ਕਮਾਈ ਹੈ ਨਹੀਂ ਗੀ, ਲੋਕਾਂ ਕੋਲ ਪੈਸੇ ਹੈ ਨਹੀਂ ਗੇ। ਜਿਹੜਾ ਬੰਦਾ ਪਹਿਲਾਂ ਹੀ ਮਾਤੜ ਹੋਇਆ ਸੀ ਉਹਨੂੰ ਕਿਆ ਜਾ ਕੇ ਲੁੱਟਣਾ ਆ। ਅਸੀਂ YouTube ਚੈਨਲ ਬਣਾ ਲਿਆ ਆ। ਇਹ ਉਹੀ ਡਾਕੂ ਆ ਜਿਨ੍ਹਾਂ ਦੇ ਉੱਪਰ ਬੀਬੀ ਮਰੀਅਮ CM ਪੰਜਾਬ, ਉਹਨੇ ਕਿਹਾ ਸੀ ਵੀ ਕਰੋੜ ਦਾ ਨਾਮ ਹੈ, ਇਹਨਾਂ ਨੂੰ ਡੱਕੋ ਅੰਦਰ, ਇਹਨਾਂ ਨੇ ਗੰਦ ਪਾਇਆ ਹੋਇਆ ਆ। ਉਹਨਾਂ ਨੇ YouTube ਦੇ ਉੱਪਰ ਆਪਣੀ ਬਣਾਇਆ ਚੈਨਲ, ਹੱਥ ਜੋੜ ਕੇ ਬੇਨਤੀਆਂ ਕਰਦੇ ਭਾਈ ਸਾਨੂੰ ਫੋਲੋ ਕਰੋ, ਬਈ ਸਾਨੂੰ ਲਾਈਕਸ ਵਿਊ ਦਿਓ, ਅਸੀਂ ਤੁਹਾਡੇ ਲਈ ਕੋਈ ਨਾ ਕੋਈ ਲੈ ਕੇ ਆਇਆ ਕਰਾਂਗੇ। ਇਹੀ ਸਾਡੀ ਕਮਾਈ ਦਾ ਸਾਧਨ ਆ। ਬਟ ਮਾਨਸਿਕਤਾ ਦੇਖ ਲਓ ਕਿ ਅਸੀਂ ਸਾਡੇ ਕਮਾਈ ਦੇ ਸਾਧਨ ਕਿੱਥੇ ਰਹਿ ਗਏ ਆ, ਡਾਕੂ ਵੀ ਉੱਥੇ ਚਲੇ ਗਏ। ਪਰ ਮੈਨੂੰ ਮਾਨਸਿਕਤਾ ਤੋਂ ਹੋਰ ਗੱਲ ਯਾਦ ਆਈ, ਜਿੱਦਾਂ ਚਲੋ ਠੀਕ ਹੈ YouTube ਕੋਈ ਮਾੜਾ ਉਹ ਨਹੀਂ ਆ, ਮਤਲਬ ਕਰਨਾ ਚਾਹੀਦਾ, ਜੀ ਸਦਕੇ ਕਰਨਾ ਚਾਹੀਦਾ ਵੀ ਹੱਕ ਦੀ ਕਮਾਈ ਆ, ਤੁਸੀਂ ਇਮਾਨਦਾਰੀ ਨਾਲ ਕੋਈ ਵੀ ਕੰਮ ਕਰੋ, ਉਹਦੇ 'ਚ ਕੋਈ ਉਹ ਨਹੀਂ। ਪਰ ਜੇ ਮਾਨਸਿਕਤਾ ਦੀ ਗੱਲ ਕਰੀਏ ਵੀ ਜਿੱਦਾਂ ਹੁਣ ਚਲੋ ਮੈਂ ਹੀ ਹਾਂ, ਲਾ ਲਓ ਮੇਰਾ ਸਪੋਜ਼ ਕਰੋ ਮੇਰਾ YouTube ਚੈਨਲ ਹੈ, ਆਪਾਂ ਕਿਸੇ ਨੂੰ ਕੀ ਕਹਿਣਾ ਵੀ ਮੰਨ ਲਓ ਮੇਰੇ 1-2 ਲੱਖ ਸਬਸਕ੍ਰਾਈਬਰ ਹੋ ਜਾਣ, ਮੈਂ ਇੱਥੇ ਅਨਾਊਂਸ ਕਰਾਂ ਵੀ ਮੈਂ ਆਸਟ੍ਰੇਲੀਆ ਆਇਆ ਜਾਂ ਮੈਂ ਕੈਨੇਡਾ ਆਇਆ ਹੋਇਆ, 400-500 ਬੰਦਾ ਬਾਹਰ ਲੈਣ ਲੱਗ ਕੇ ਖੜਾ ਵੀ ਮੈਂ ਅਜੇਪਾਲ ਨੂੰ ਮਿਲਣਾ ਜੀ, ਵੀ ਜਦੋਂ ਏਡਾ ਮੈਂ ਕੀ ਕੱਦੂ 'ਚ ਤੀਰ ਮਾਰਤਾ ਹੈ ਨਾ, ਜਿਹੜਾ ਬੰਦੇ ਵੀ ਮੈਨੂੰ ਬਾਹਰ ਖਲੋਤੇ ਮਿਲਣ ਵਾਸਤੇ। ਵੀ ਕੈਨੇਡਾ ਇੱਕ ਜੋੜਾ ਆ, ਉਹ ਗਿਆ ਮਤਲਬ ਯੂਟਿਊਬਰ ਨੇ, ਉਹ ਆਪਾਂ ਉਹਨਾਂ ਦਾ ਨਾਂ ਨਹੀਂ ਲੈਣਾ, ਉਹ ਗਏ ਤੇ ਉਹਨਾਂ ਨੇ ਜਿੱਦਾਂ ਅਨਾਊਂਸ ਕੀਤਾ ਵੀ ਅਸੀਂ ਇੱਥੇ ਆ ਰਹੇ ਹਾਂ, ਸ਼ਾਇਦ ਉਹ ਕਹਿੰਦੇ ਸਾਨੂੰ ਫੋਨ ਆ ਰਹੇ ਸੀ ਮਿਲਣ ਵਾਸਤੇ, ਤੇ ਉਹ ਜਿਹੜੇ ਹਾਲ 'ਚ ਉਹਨਾਂ ਨੇ ਪ੍ਰੋਗਰਾਮ ਰੱਖਿਆ ਭਾਜੀ, ਉੱਥੇ ਲਾਈਨ ਲੱਗੀ ਬਾਹਰ ਉਹਨਾਂ ਨੂੰ ਮਿਲਣ ਵਾਸਤੇ ਲੋਕਾਂ ਦੀ। ਤੇ ਜਿਹ 'ਚ ਕਿ ਉਹ 'ਚ ਬਜ਼ੁਰਗ ਵੀ ਹੈਗੇ ਨੇ। ਮੈਂ ਅਗੇਨ ਕਹਿੰਦਾ ਵੀ ਚਲੋ ਚੰਗੀ ਗੱਲ, ਚੱਲ ਬਜ਼ੁਰਗ ਤਾਂ ਜਾਣ, ਪਰ ਜਿਹੜੇ ਹੋਰ ਨੌਜਵਾਨ ਯੰਗ ਨੇ, ਮਤਲਬ ਜਿਹੜੇ ਬਾਹਰ ਆਪਦਾ ਕੰਮ ਧੰਦਾ ਕਰਕੇ ਕੋਈ 2 ਰੁਪਈਏ ਕਮਾ ਸਕਦੇ, ਦਿਹਾੜੀ ਲਾ ਸਕਦੇ ਆ, ਲੋਕ ਟਿਕਟ ਦੇਣ ਨੂੰ ਉੱਥੇ ਤਿਆਰ ਹੈ, ਉਹਨਾਂ ਨੂੰ ਫੋਨ ਕਰਕੇ ਪੁੱਛਣ ਭਾਜੀ ਤੁਹਾਡੇ ਪ੍ਰੋਗਰਾਮ ਦੀ ਟਿਕਟ ਕਿੰਨੀ ਆ, ਤੇ ਉਹ ਦੱਸ ਰਹੇ ਕਹਿੰਦੇ। ਇਹ ਵੀ ਤਾਂ ਹੁਣ ਫਿਰ ਮਾਨਸਿਕਤਾ ਤੇ ਆ ਗਿਆ ਕਿ ਅਸੀਂ ਕਿਹਨਾਂ ਨੂੰ ਫੋਲੋ ਕਰ ਰਹੇ ਹਾਂ। ਅਸੀਂ ਕੋਈ ਉਹਨਾਂ ਦਾ ਕੋਈ ਬੁਰਾਈ ਨਹੀਂ ਕਰ ਰਹੇ ਹੈਗੇ, ਲੇਕਿਨ ਸਾਡੀ ਮਾਨਸਿਕਤਾ ਦੇਖੋ ਕਿ ਕਿਤੇ ਕੋਈ ਸਾਇੰਟਿਸਟ ਆਇਆ ਜਾਂ ਕੋਈ ਬੁੱਧੀਜੀਵੀ ਕੋਈ ਡਿਸਕਸ਼ਨ ਕਰ ਰਿਹਾ ਜਾਂ ਕੋਈ ਹਾਲ ਬੁੱਕ ਕਰਾਇਆ ਆ, ਅਸੀਂ ਉੱਥੇ ਨਹੀਂ ਜਾਣਾ ਹੈਗਾ ਪੰਜਾਬੀਆਂ ਨੇ। ਅਸੀਂ ਆਸਟ੍ਰੇਲੀਆ ਦੀ ਗੱਲ ਕਰ ਲੈਂਦੇ ਹਾਂ ਜਾਂ ਕੈਨੇਡਾ ਦੀ ਗੱਲ ਕਰ ਲੈਂਦੇ ਹਾਂ। ਸਿੰਗਰ, ਮੈਂ ਨਹੀਂ ਕਹਿੰਦਾ ਮੈਂ ਕੋਈ ਸਿੰਗਰ ਦੀ ਬੁਰਾਈ ਕਰ ਰਿਹਾ ਹਾਂ, ਇਸ ਵੇਲੇ ਆਪਾਂ ਕਹਿੰਦੇ ਆ ਜੀ ਮਹਿੰਗਾਈ ਬਹੁਤ ਹੋ ਗਈ ਆ ਜੀ, ਸਾਡੇ ਕੋਲ ਖਰਚੇ ਨਹੀਂ ਪੂਰੇ ਹੁੰਦੇ, ਪਰ ਸਿੰਗਰਸ ਦੇ ਸ਼ੋਅ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਪੂਰੇ ਹਾਊਸਫੁੱਲ ਜਾਂਦੇ ਆ। ਅਸੀਂ ਪਤਾ ਨਹੀਂ ਤਾਂ ਉਹ ਬੰਦੇ ਵਿਹਲੇ ਆ, ਪਤਾ ਨਹੀਂ ਉਹਨਾਂ ਕੋਲ ਪੈਸੇ ਜ਼ਿਆਦਾ ਆ ਗਿਆ। ਫਿਰ ਇਹ ਵੀ ਮੁਸ਼ਕਿਲ ਲੱਗਦੀ ਆ ਵੀ ਬੇਰੁਜ਼ਗਾਰੀ ਜਾਂ ਜੋਬ ਤੇ ਤਾਂ ਮਤਲਬ ਫਿਰ ਸਾਡੇ ਉੱਧਰ ਪੰਜਾਬ ਵਾਲੇ ਪੱਲੇ ਨਹੀਂ ਰਹੀਆਂ, ਇਹਨਾਂ ਕੋਲ ਤਾਂ ਹੋਣੀਆਂ ਹੀ ਆ। ਫਿਰ ਚਲੋ ਖੈਰ ਗੱਲਾਂ ਆਪਣੀਆਂ ਲੰਮੀਆਂ ਹੋ ਜਾਣੀਆਂ, ਟਾਈਮ ਆਪਣੇ ਕੋਲ ਥੋੜ੍ਹਾ ਆ। ਤੁਸੀਂ ਮੁਸ਼ਕਿਲਾਂ ਦੀ ਗੱਲ ਕਰ ਰਹੇ ਸੀ, ਮਾਨਸਿਕਤਾ ਦੀ ਗੱਲ ਕਰ ਰਹੇ ਸੀ। ਮੁਸ਼ਕਿਲ 'ਚ ਕਹਿੰਦੇ ਉਧਰ ਟਰੂਡੋ ਸਾਹਿਬ ਵੀ ਆਏ ਹੋਏ ਨੇ, ਕੈਨੇਡਾ ਵਾਲੇ ਪ੍ਰਧਾਨ ਮੰਤਰੀ ਜਗਮੀਤ ਸਿੰਘ ਜੀ, ਉਹਨਾਂ ਦਾ ਸਾਥ ਛੱਡ ਰਹੇ ਨੇ, ਤੇ ਉਹਨਾਂ ਦੇ ਕੀ ਭੀੜਾਂ ਪੈ ਗਈਆਂ। ਦੇਖੋ ਜੀ ਵੈਸੇ ਸਟੂਡੈਂਟਾਂ ਨੂੰ ਲੈ ਕੇ ਵੀ ਥੋੜ੍ਹਾ ਸਖਤ ਹੋ ਰਹੇ ਨੇ ਉਹ, ਤੇ ਪਰ ਉਹਨਾਂ ਦੇ ਆਪ 'ਤੇ ਵੀ ਸਖਤੀ ਆ ਰਹੀ ਹੈ ਸਰਕਾਰ 'ਤੇ। ਜਦੋਂ ਤੱਕ ਤਾਂ ਟਰੂਡੋ ਦੇ ਭਾਈਵਾਲ ਜਗਮੀਤ ਸਿੰਘ ਜੀ NDP ਵਾਲੇ, ਜਦੋਂ ਤੱਕ ਤਾਂ ਇਹਨਾਂ ਦੀ ਗੇਮ ਚੱਲਦੀ ਸੀ, ਇਹ ਚਲਾਈ ਗਏ। ਪਰ ਇਮਾਨਦਾਰੀ ਨਾਲ ਮੈਂ ਦੱਸਦਾ ਕਿ ਜਿਹੜੀ ਟਰੂਡੋ ਦੀ ਰਾਜਨੀਤੀ ਹੈ ਨਾ, ਉਹ ਜਗਮੀਤ ਦੀ ਰਾਜਨੀਤੀ ਦੇ ਬਿਲਕੁਲ ਵੱਖਰੀ ਆ। ਜਗਮੀਤ ਦੀ ਰਾਜਨੀਤੀ ਹੋਰ ਸੀਗੀ, ਟਰੂਡੋ ਦੀ ਰਾਜਨੀਤੀ ਹੋਰ ਸੀ। ਭਾਈਵਾਲ ਬਣ ਗਿਆ ਕਿ ਚਲਾ ਲਓ ਜਿੰਨਾ ਚਿਰ ਤੱਕ ਚੱਲਦੀ ਹੈ। ਟਰੂਡੋ ਨੂੰ ਜਗਮੀਤ ਦੀ ਲੋੜ ਸੀਗਾ ਵੀ 8-9 ਜਿਹੜੀਆਂ ਸੀਟਾਂ ਹੈਗੀਆਂ ਚੱਲ ਨਾਲ ਜੁੜਦੀਆਂ ਆ, ਉਹ ਉਹਨਾਂ ਚਿਰ ਤੱਕ ਚੱਲੀ ਗਿਆ। ਹੁਣ ਕੀ ਹੋ ਗਿਆ ਆ, ਹੁਣ ਜਗਮੀਤ ਉਹਨੇ ਨੂੰ ਛੱਡ ਗਏ। ਕਿਉਂ ਛੱਡ ਗਏ ਆ? ਕਿਉਂਕਿ ਉਹਨਾਂ ਨੇ ਟਰੂਡੋ ਦਾ ਦੇਖ ਲਿਆ ਕਿ ਆਗਾਮੀ ਜਿਹੜਾ 2025 ਦੀਆਂ ਚੋਣਾਂ ਹੋਣੀਆਂ ਵੀ ਉਹ 'ਚ ਸਥਿਤੀਆਂ ਇਹਦੀਆਂ ਇੰਨੀਆਂ ਚੰਗੀਆਂ ਨਹੀਂ ਹੈਗੀਆਂ। ਮਸਲਾ ਇਹ ਆ ਗਿਆ ਕਿ ਇਹ ਜਿਹੜਾ ਟਰੂਡੋ ਆ ਉਹ ਤਾਂ ਬਸ ਇਹੀ ਕਰੀ ਜਾਂਦਾ, ਦੇਖੋ ਜੀ ਅਸੀਂ ਕਲਾਈਮੇਟ ਕੰਟਰੋਲ 'ਚ ਇੱਦਾਂ ਕਰਤਾ, ਕਲਾਈਮੇਟ ਕੰਟਰੋਲ 'ਚ ਤੁਹਾਨੂੰ ਉਹ ਕਰਤਾ।
ਕਲਾਈਮੇਟ ਕੰਟਰੋਲ ਆਪਣੀ ਜਗ੍ਹਾ ਜ਼ਰੂਰੀ ਆ ਜੀ, ਉਹ 'ਚ ਵੀ ਤੁਸੀਂ ਸੁਧਾਰ ਕਰ ਸਕਦੇ ਆ, ਪਰ ਤੁਹਾਡੀਆਂ ਜਿਹੜੀਆਂ ਜੌਬਸ ਆ, ਤੁਹਾਡੀ ਜਿਹੜੀ ਨੈਟ ਮਾਈਗ੍ਰੇਸ਼ਨ ਆ, ਜਾਂ ਤੁਹਾਡੀ ਜਿਹੜੀ ਹੈਲਥ ਆ, ਉਹਨੇ ਤਾਂ ਚੀਕਾਂ ਕਢਾ ਦਿੱਤੀਆਂ ਉੱਥੇ ਦੀ ਜਿਹੜੀ ਜਨਤਾ ਆ। ਸੋ ਉੱਥੇ ਦੇ ਜਿਹੜੇ ਰਵਾਇਤੀ ਗੋਰੇ ਸ਼ਬਦ ਵਰਤ ਲੈਂਦੇ ਆ, ਗੋਰੇ ਨੇ, ਉਹ ਹੁਣ ਨਾਖੁਸ਼ ਆ ਟਰੂਡੋ ਦੇ ਪ੍ਰਸ਼ਾਸਨ ਤੋਂ। ਜੀ, ਮੈਨੂੰ ਨਹੀਂ ਲੱਗਦਾ ਕਿ ਟਰੂਡੋ ਨੂੰ ਉਹ ਅਗਲਾ ਕਹਿ ਲਓ ਕਿ ਰਾਜ ਭਾਗ ਦੇਣ ਨੂੰ ਤਿਆਰ ਆ, ਬਹੁਤ ਸਖਤ ਮੁਸ਼ਕਿਲ ਆਏਗੀ ਉਹਨਾਂ ਨੂੰ। ਸੋ ਜਗਮੀਤ ਬਰਾੜ ਹੁਣੀ ਫਿਰ ਕੋਸ਼ਿਸ਼ ਕੀਤੀ ਆ ਵੀ ਹੁਣ ਜਿਹੜੀ ਬੇੜੀ ਪਤਾ ਹੀ ਲੱਗ ਗਿਆ ਵੀ ਡੁੱਬਣੇ ਵਾਲੀ ਆ, ਫਿਰ ਕੱਲ੍ਹ ਹੀ ਸਵਾਰੀ ਕਰਨੀ ਆ। ਸਿਆਣਪ ਤਾਂ ਇਹੀ ਆ ਕਿ ਟਾਈਮ ਤੋਂ ਪਹਿਲਾਂ ਉਹਦੇ ਵਿੱਚੋਂ ਛਾਲ ਮਾਰ ਜਾਓ। ਜੇ ਤੁਸੀਂ ਨਹੀਂ ਮਾਰੀ, ਟਰੂਡੋ ਤਾਂ ਲੱਗਦਾ ਕਿ ਡੁੱਬਣ ਨੂੰ ਫਿਰਦਾ ਹੀ ਆ, ਨਾਲ ਜਗਮੀਤ ਸਿੰਘ ਹੁਣਾਂ ਦਾ ਵੀ ਨੰਬਰ ਲੈ ਜਾਣਾ, ਕਰ ਤੁਸੀਂ ਵੀ ਤਾਂ ਨਾਲੇ ਤੁਰੇ ਸੀ, ਥੋੜੀ ਕਿਹੜਾ ਉਹਨੂੰ ਛੱਡਿਆ ਤਾਂ ਡੁੱਬੇ ਨਾਲ ਜਜਮਾਨ ਵੀ ਡੁੱਬੇ। ਬਿਲਕੁਲ ਜੀ। ਸੋ ਇਹਦੇ ਵਿੱਚ ਹੁਣ ਆਪਾਂ ਤੱਥ ਵੀ ਦੇਖ ਸਕਦੇ ਹਾਂ ਕਿ ਜਿਹੜੀ ਵਿਰੋਧੀ ਪਾਰਟੀ ਆ ਕੰਜ਼ਰਵੇਟਿਵ ਤਕੜੀ ਦਿਖਦੀ ਪਈ ਆ। ਠੀਕ ਤੇ ਜੇ ਹੁਣ ਜਗਮੀਤ ਹੁਣੀ NDP ਵਾਲੇ ਅਲੱਗ ਹੋ ਗਏ ਆ ਤਾਂ ਮੇਰੇ ਖਿਆਲ ਵਧੀਆ ਫੈਸਲਾ ਲੈ ਲਾ ਕਿ ਟਾਈਮ ਨਾਲੇ ਮੁੱਠੀਆਂ ਜਾਂ ਠੁੱਕ ਲਿਆ। ਨਹੀਂ ਠੀਕ ਹੈ, ਵੈਸੇ ਟਰੂਡੋ ਨੂੰ ਵਾਹਵਾ ਚਿਰ ਗਿਆ ਮੇਰੇ ਖਿਆਲ 'ਚ। ਹਾਂਜੀ, ਉਹਨਾਂ ਦੇ ਵੀ ਮੋਦੀ ਵਾਂਗੂ ਕਹਿ ਲਓ ਕਿ ਲਗਾਤਾਰ ਸੈਸ਼ਨ ਚੱਲ ਰਹੇ ਆ ਵੀ ਮੇਰੀ ਵਾਰੀ ਬਦਲ ਜਾਣ ਤੇ ਫਿਲਹਾਲ ਇੱਦਾਂ ਵੀ ਲੱਗਦਾ ਕਿ ਸਾਨੂੰ ਉਹਦੀ ਸ਼ਾਇਦ ਪਤਾ ਨਹੀਂ ਸਰਕਾਰ ਡਿੱਪੂਗੀ। ਮੈਨੂੰ ਲੱਗਦਾ ਨਹੀਂ ਸਰਕਾਰ ਡਿੱਪੂ, 8-9 ਦਾ ਕੀ ਇੱਧਰ ਉੱਧਰੋਂ ਕਰ ਲੈਣਗੇ। ਆਪਾਂ ਵਾਪਸ ਫਿਰ ਪੰਜਾਬ 'ਚ ਚੱਲਦੇ। ਤੁਸੀਂ ਅੱਗੇ ਆਪਾਂ ਲਾਅ ਐਂਡ ਆਰਡਰ ਦੀ ਆਪਾਂ ਗੱਲਬਾਤ ਕਰ ਰਹੇ ਸੀਗੇ ਜੀ ਸਰਕਾਰਾਂ ਦੀ। ਤੇ ਇੱਕ ਲੜਕੀ ਕਹਿੰਦੇ ਉਹ ਡਿਊਟੀ ਕਰਕੇ ਜਾ ਰਹੀ ਸੀ ਘਰ ਨੂੰ ਜੀ, ਤੇ ਕਿਸੇ ਨੇ ਮਤਲਬ ਉਹਦੇ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਜੀ, ਤੇ ਲੜਕੀ ਨੇ ਫਿਰ ਜਦੋਂ ਸ਼ਿਕਾਇਤ ਲਿਖਵਾਈ ਤਾਂ ਉਹਦੀ ਇੰਨੀ ਮਤਲਬ ਹੋ ਨਹੀਂ ਰਹੀ ਪੈਰਵਾਈ ਜੀ। ਮੈਨੂੰ ਲੱਗਦਾ ਤੁਸੀਂ ਕਾਫੀ ਮੁਸ਼ੱਕਤ ਕਰਨੀ ਪਈ ਉਹਨਾਂ ਨੂੰ। ਹਾਂਜੀ, ਮੈਨੂੰ ਲੱਗਦਾ ਤੁਸੀਂ ਪੰਜਾਬ ਦੇ ਵਿੱਚ ਜਿਹੜੀ ਡਾਕਟਰ ਬੀਬੀ ਦੇ ਨਾਲ ਛੇੜਛਾੜ ਹੋਈ ਉਹਦੀ ਤੁਸੀਂ ਗੱਲ ਕਰਦੇ ਉਹਦੀ ਗੱਲ ਕਰ। ਹਾਂਜੀ, ਦੇਖੋ ਸ਼ਬਦ ਤਾਂ ਮੈਨੂੰ ਲੱਗਦਾ ਕਿ ਮੈਂ ਉਹ ਵਰਤ ਲਵਾਂ ਵੀ ਲੱਖ ਲਾਹਨਤ ਵਾਲੀ ਗੱਲ ਹੋ ਗਈ ਹੈ। ਕਹਿਣ ਨੂੰ ਆਪਾਂ ਬੜੇ ਸ਼ਾਨ ਨਾਲ ਕਹਿੰਦੇ ਅਸੀਂ ਪੰਜਾਬੀ ਹੁੰਦੇ ਆ, ਸਾਡੇ ਗੁਰੂਆਂ ਪੀਰਾਂ ਭਗਤਾਂ ਦੀ ਧਰਤੀ, ਸਾਡਾ ਪੰਜਾਬ 5 ਪਾਣੀਆਂ ਦਾ। ਨਾ ਤਾਂ ਸਾਡਾ ਪੰਜਾਬ ਉਹ 5 ਪਾਣੀਆਂ ਵਾਲਾ ਰਿਹਾ, ਆ ਜਿਹੜੇ 2-3 ਸਾਡੇ ਕੋਲ ਬਚੇ ਆ ਤੇ ਉਹ ਵੀ ਹੁਣ ਬੁੱਢਾ ਨਾਲ ਰੱਖ ਲਓ, ਫਿਰ ਦੇਖ ਲਓ ਉੱਥੇ ਕੀ ਗੰਦ ਵਗਣ ਡਿਆ ਆ। ਨਾ ਸਾਡੇ ਕਿਰਦਾਰ ਹੀ ਹੋ ਰਹੇ ਹਨ, ਜਦ ਕਿ ਜਿਹੜਾ ਬੁੱਢਾ ਨਾਲਾ ਜਿਹਨੂੰ ਆਪਾਂ ਗੰਦਾ ਹੁਣ ਮੰਨ ਕੇ ਚੱਲਦੇ ਆ, ਉਹ ਦਰਿਆ ਹੁੰਦਾ ਸੀ। ਕਿਸੇ ਟਾਈਮ ਉਹਦਾ ਪਾਣੀ ਪੀਤਾ ਜਾਂਦਾ ਸੀਗਾ, ਉਹਨੂੰ ਵਰਤਿਆ ਜਾਂਦਾ ਸੀਗਾ, ਤੇ ਅੱਜ ਉਹ ਲੈ ਕੇ ਦੇਖ ਲਓ ਤਾਂ ਪੰਗਾ ਉਹਨਾਂ ਨਾਲ। ਸੋ ਸਾਡੀ ਜਿਹੜੀ ਮਾਨਸਿਕਤਾ, ਸਾਡੀ ਜਿਹੜੀ ਸ਼ਖਸੀਅਤ ਹੈ, ਉਹੀ ਬਹੁਤ ਥੱਲੇ ਚੱਲ ਗਈ ਹੈ। ਜੀ ਹੁਣ ਇਹ ਹੋਇਆ ਕੀ ਆ, ਇਹ ਜਿਹੜੀ ਬੀਬਾ ਸੀਗੀ ਡਾਕਟਰ, ਇਹ ਡਿਊਟੀ ਤੋਂ ਵਾਪਸ ਘਰ ਜਾ ਰਹੀ ਸੀਗੀ ਰਾਤ ਦੀ ਡਿਊਟੀ ਕਰਕੇ। ਲੰਬੀਆਂ ਸ਼ਿਫਟਾਂ ਹੁੰਦੀਆਂ ਇਹਨਾਂ ਦੀਆਂ, ਪੈਦਲ ਉਹਨੂੰ ਜਾਣਾ ਪੈਂਦਾ ਘਰ ਤੱਕ। ਹਾਂਜੀ। ਹੁਣ ਜਿਹੜਾ ਡਾਕਟਰੀ ਪੇਸ਼ਾ ਆ, ਜੇ ਆਪਾਂ ਹੁਣ ਇੱਥੇ ਸੀਮਿਤ ਰਹੀਏ, ਵੀ ਇੱਕ ਡਾਕਟਰ ਜਾਂ ਨਰਸ ਬਣਨ ਤੱਕ ਬਹੁਤ ਮਿਹਨਤ ਕਰਨੀ ਪੈਂਦੀ ਆ, ਪੜ੍ਹਨਾ ਪੈਂਦਾ। ਖਾਸ ਕਰਕੇ ਜਿਹੜਾ ਡਾਕਟਰ ਆ ਉਹਨੂੰ ਤਾਂ ਆਪਣੀ ਜ਼ਿੰਦਗੀ ਦੇ ਕਈ ਸਾਲ ਲਗਾਉਣੇ ਪੈਂਦੇ ਆ, ਫਿਰ ਕਿਤੇ ਜਾ ਕੇ ਉੱਪਰ ਦੇ ਮੁਕਾਮ ਤੇ ਪਹੁੰਚਦੇ ਆ। ਤੇ ਉਹਨਾਂ ਦੇ ਨਾਲ ਜੇ ਬਦਸਲੂਕੀਆਂ ਹੁੰਦੀਆਂ ਆ ਤੇ ਫਿਰ ਉਹ ਤਾਂ ਕਹਿ ਲਓ ਕਿ ਲੱਖ ਲਾਹਨਤ ਵਾਲੀ ਗੱਲ ਆ। ਬਿਲਕੁਲ। ਹੁਣ ਦੇਖੋ, ਹਜੇ ਕੋਲਕਾਤਾ ਵਾਲਾ ਕੇਸ ਚੱਲਦਾ ਪਿਆ ਆ, ਉਹਦੇ ਵਿੱਚ ਪਤਾ ਨਹੀਂ ਨਵਾਂ ਕੀ ਆ ਜਾਂਦਾ ਆ। ਸ਼ੁਕਰ ਮਨਾਵਾਂਗੇ ਅਗਰ ਉੱਥੇ ਸਜ਼ਾਵਾਂ ਹੋ ਜਾਂਦੀਆਂ ਆ, ਕਿਤੇ ਉਹ ਵੀ ਕਿਤੇ ਠੰਡੇ ਬਸਤੇ 'ਚ ਨਹੀਂ ਪੈ ਜਾਂਦੀਆਂ। ਇਹਦੇ ਵਿੱਚ ਕੀ ਹੋਇਆ ਕਿ ਬੀਬਾ ਡਿਊਟੀ ਤੋਂ ਜਾ ਰਹੀ ਆ ਤੇ ਇਹਨੇ ਫਿਰ ਸ਼ਿਕਾਇਤ ਕੀਤੀ ਆ ਪੁਲਿਸ ਅਧਿਕਾਰੀਆਂ ਦੇ ਕੋਲ। ਉਹਨੂੰ ਇਹ ਨਹੀਂ ਲਿਖਾਇਆ ਕਿ ਵੀ ਦੇਖੋ ਵੀ ਮੈਂ ਰੋਜ਼ਾਨਾ ਜਾਣਾ ਹੁੰਦਾ। ਇਹ ਮੈਨੂੰ ਕਾਫੀ ਚਿਰ ਤੋਂ ਮਹਿਸੂਸ ਹੁੰਦਾ ਸੀਗਾ ਕਿ ਮੈਂ ਸੇਫ ਨਹੀਂ ਹੈਗੀ, ਪਰ ਮੇਰੇ ਨਾਲ ਹੁਣ ਇਹ ਘਟਨਾ ਵਾਪਰ ਗਈ ਆ। ਮੈਂ ਕਹਿੰਦੀ ਸ਼ਰਤੀਆ ਕਹਿ ਸਕਦੀ ਹਾਂ ਕਿ ਉਹ ਮੈਨੂੰ ਲੁੱਟਣ ਖੋਹਣ ਨਹੀਂ ਆਏ ਹੈਗੇ, ਉਹ ਮੇਰੇ ਨਾਲ ਜ਼ਬਰ ਜਨਾਹ ਕਰਨ ਦੇ ਲਈ ਆਏ ਸੀਗੇ, ਬਸ ਬਚਾਅ ਹੋ ਗਿਆ। ਤੇ ਸਾਡੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਆ, ਲਾਹਨਤ ਵਾਲੀ ਗੱਲ ਇਹ ਉੱਪਰੋਂ ਮੂਹਰੇ ਨਿਕਲ ਕੇ ਆ ਜਾਂਦੀ ਆ। ਤੁਹਾਡੇ ਕੋਲ ਪੀੜਤ ਜਿਹੜਾ ਆ ਉਹ ਸੱਚਾ ਝੂਠਾ ਚਲੋ ਬਾਅਦ 'ਚ ਵੀ ਦੇਖ ਸਕਦੇ ਆ। ਸ਼ਿਕਾਇਤ ਤੁਹਾਡੇ ਕੋਲ ਲਿਖਾ ਰਿਹਾ ਕਿ ਮੇਰੇ ਨਾਲ ਜ਼ਬਰ ਜਨਾਹ ਹੋ ਸਕਦਾ ਸੀ, ਅੱਜ ਬਚਾਅ ਹੋ ਗਿਆ, ਪਤਾ ਨਹੀਂ ਕੱਲ੍ਹ ਨੂੰ ਮੈਂ ਬਚਾ ਜਾਂ ਨਾ ਬਚਾ, ਤੁਸੀਂ ਇੱਥੇ ਜਰਾ ਪੈਰਵੀ ਕਰੋ। ਤਾਂ ਅਧਿਕਾਰੀ ਕੀ ਕਹਿ ਰਹੇ ਆ, ਉਹ ਨਹੀਂ ਵੀ ਤੁਹਾਨੂੰ ਗਲਤੀ ਲੱਗੀ ਹੋਣੀ ਆ, ਉਹ ਵੈਸੇ ਲੁੱਟ ਖੋਹ ਕਰਨ ਆਏ ਹੋਣੇ ਆ, ਇੱਥੇ ਤਾਂ ਪੰਜਾਬ ਦਾ ਥੋੜ੍ਹਾ ਇੱਦਾਂ ਦਾ ਮਾਹੌਲ ਬਣਿਆ ਆ, ਇੰਨੀ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਤੋ ਇਹ ਹੁਣ ਲੱਖ ਲਾਹਨਤ ਵਾਲੀ ਗੱਲ ਨਹੀਂ ਹੋਈ। ਨਾਲੇ ਕੋਈ ਜਿਹੜੀ ਲੜਕੀ ਆ ਉਹ ਵੀ ਉੱਪਰੋਂ ਨਰਸ ਜਾਂ ਡਾਕਟਰ ਆ, ਉਹ ਹਾਂਜੀ ਡਾਕਟਰ ਆ ਜੀ, ਉਹ ਡਾਕਟਰ ਆ, ਤੇ ਫਿਰ ਆਪ ਜਾਣ ਕੇ ਥੋੜਾ ਆਪਦਾ ਮਤਲਬ ਕੋਈ ਉਹ ਕਰਦਾ ਹੁੰਦਾ ਵੀ ਉਹ ਕੋਈ ਉਹ ਗਲਤ ਥੋੜਾ ਲਿਖਾਉਗੀ ਮੇਰੇ ਨਾਲ ਜ਼ਬਰ ਜਨਾਹ ਕਰਨ ਆਏ ਸੀਗੇ, ਜੇ ਕੋਈ ਇੱਦਾਂ ਦੀ ਗੱਲ ਨਾ ਹੋਵੇ। ਚਲੋ ਕਿਸੇ ਨੇ ਤੁਹਾਡੇ ਕੋਲ ਆ ਕੇ ਸ਼ਿਕਾਇਤ ਲਿਖਾਈ ਆ, ਤੁਸੀਂ ਇਹ ਤਾਂ ਨਹੀਂ ਹੁਣ ਕਹਿ ਸਕਦੇ ਵੀ ਉਹ ਗਲਤ ਸੀਗੀ ਜਾਂ ਸਹੀ ਸੀਗੀ। ਤੁਸੀਂ ਉਹ ਸ਼ਿਕਾਇਤ ਦਾ ਕਹਿ ਲਓ ਕਿ ਰੁੱਖੇ ਹੋਰ ਪਾਸੇ ਕਰ ਦਿੱਤਾ ਕਿ ਉਹ ਮਾੜਾ ਮੋਟਾ ਲੁੱਟ ਖੋਣ ਚੈਨੀ ਚੁੰਨੀ ਖੋਣ ਆਏ ਹੋਣੇ ਆ, ਵੀ ਬਾ ਐਡੀ ਡਰਨ ਦੀ ਗੱਲ ਨਹੀਂ। ਜਾਣੀ ਕਿ ਤੁਸੀਂ ਇਹ ਕਹਿ ਦਿੱਤਾ ਵੀ ਉਹ ਚੁੰਨੀ ਨਹੀਂ ਮਤਲਬ ਕਿ ਉਹ ਤਾਂ ਚੈਨੀ ਖੋਣ ਆਇਆ ਸੀਗੀ, ਤੇ ਲੜਕੀ ਤਾਂ ਗੱਲ ਚੁੰਨੀ ਦੀ ਕਰ ਰਹੀ ਕਿ ਮੇਰੀ ਚੁੰਨੀ ਨੂੰ ਹੱਥ ਪੈਣ ਡਿਆ। ਤੇ ਇਹਦੇ ਵਿੱਚ ਮੈਂ ਜਾਂਦੇ ਤੁਹਾਨੂੰ ਇੱਕ ਹੋਰ ਵੀ ਸਨਸਨੀਖੇਜ਼ ਇੱਕ ਮੈਂ ਦੱਸ ਦੇਵਾਂ।
ਲਾਅ ਐਂਡ ਆਰਡਰ ਜੇ ਸੂਬੇ ਦੇ ਵਿੱਚ ਕਾਇਮ ਨਾ ਰਵੇ, ਇਹ ਨਲਾਇਕੀ ਹੁੰਦੀ ਹੈ ਸੂਬਾ ਸਰਕਾਰ ਦੀ। ਤੇ ਜੇ ਸਰਕਾਰ ਨੂੰ 3 ਸਾਲ ਹੋ ਗਏ ਆ ਔਰ ਹਜੇ ਵੀ ਆਹੀ ਕੁਛ ਚੱਲੀ ਜਾ ਰਿਹਾ ਆ, ਤੇ ਇਹ ਕਹਿ ਲਓ ਕਿ ਬਦਸ਼ਗਨੀ ਆ। ਇਹ ਤੋਂ ਮਾੜਾ ਨਹੀਂ ਕੁਛ ਮੇਰੇ ਖਿਆਲ 'ਚ ਇਹਨਾਂ ਦੇ ਤਾਂ ਵੱਸ ਦੀ ਗੱਲ ਹੈ ਹੀ ਨਹੀਂ ਭਗਵੰਤ ਮਾਨ ਹੋਣਾ ਦੀ। ਤਾਂ ਜਿਹੜੀ ਮੌਜੂਦਾ ਸਰਕਾਰ ਹੈ, ਜਿੱਦਾਂ ਹੁਣ ਕਿਸਾਨ ਵੀ ਧਰਨੇ ਲਾਈ ਬੈਠੇ ਆ, ਮੇਰੇ ਖਿਆਲ 'ਚ ਕਿਸਾਨਾਂ ਨੇ ਫਿਰ ਹੁਣ ਦੁਬਾਰੇ ਧਰਨੇ ਲਾਏ ਹੋਏ ਕੁਛ ਜਥੇਬੰਦੀਆਂ ਨੇ ਚੰਡੀਗੜ੍ਹ ਵਿਖੇ ਜੀ। ਉਹਦੇ ਉੱਪਰ ਵੀ ਆਪਾਂ ਗੱਲ ਜ਼ਰੂਰ ਕਰਦੇ ਚੱਲਾਂਗੇ। ਇਹਦੇ ਵਿੱਚ ਮੈਂ ਹੋਰ ਤੁਹਾਨੂੰ ਇੱਕ ਦੱਸਦਾ, ਮੇਰੀ ਗੱਲ ਹੋਈ ਆ ਕੁਛ, ਚਲੋ ਨਾਮ ਨਹੀਂ ਆਪਾਂ ਲੈਂਦੇ, ਖਾਸ ਬੰਦਿਆਂ ਨਾਲ ਗੱਲਬਾਤ ਹੋਈ ਆ ਜੀ। ਤੁਸੀਂ ਜਾਣ ਕੇ ਹੈਰਾਨ ਹੋਵੋਗੇ, ਇੱਕ ਪਾਸੇ ਇਹ ਕਹਿ ਲਓ ਕਿ ਮਾਰਾ ਕੁੱਟਾਂ, ਇੱਕ ਪਾਸੇ ਚੁੰਨੀਆਂ ਨੂੰ ਵੀ ਹੱਥ ਪੈ ਰਿਹਾ ਆ, ਉਹਦੀ ਕੋਈ ਸੁਣਵਾਈ ਨਹੀਂ। ਤੇ ਦੂਸਰਾ, ਜੇ ਕੋਈ ਬੰਦਾ ਮਾੜੀ ਮੋਟੀ ਤਰੱਕੀ ਕਰਕੇ ਉੱਨਤੀ ਕਰਦਾ ਜਾਂ ਕੋਈ ਵਪਾਰ ਖੜਾ ਕਰਦਾ ਆ, ਜਾਂ ਬੰਦਾ ਸ਼ੋਅ ਕਰਦਾ ਕਿ ਮੈਂ ਜੀ 15-20 ਲੱਖ ਦਾ ਘਰ ਲੈ ਲਿਆ, ਉਹਨੂੰ ਨਾਲੇ WhatsApp ਦੇ ਉੱਪਰ ਕਾਲ ਆ ਜਾਂਦੀ ਆ, ਉਹ ਵੀ ਵੀਡੀਓ। ਅੱਛਾ। ਉਹਨੂੰ ਕਿਹਾ ਜਾਂਦਾ ਹਾਂਜੀ ਵਧਾਈਆਂ, ਇੱਦਾਂ ਗੱਲ ਕੀਤੀ ਜਾਂਦੀ ਆ, ਮੈਂ ਵੀਡੀਓ ਦੇਖੀ ਆ ਇੱਕ। ਅੱਛਾ। ਹਾਂਜੀ ਬਹੁਤ ਬਹੁਤ ਵਧਾਈਆਂ, ਤੁਸੀਂ ਘਰ ਲੈ ਲਿਆ ਜੀ 25-30 ਲੱਖ ਦਾ। ਹਾਂਜੀ ਤੁਸੀਂ ਕੌਣ ਬੋਲਦੇ? ਉਹ ਤੁਸੀਂ ਸਾਨੂੰ ਛੱਡੋ, ਤੁਸੀਂ 5-7 ਲੱਖ ਪਾਓ ਜੀ ਇਸ ਅਕਾਊਂਟ ਦੇ ਵਿੱਚ, ਨਹੀਂ ਤਾਂ ਫਿਰ ਕੰਮ ਖਰਾਬ ਹੋ ਜੂ ਤੁਹਾਡਾ। ਸਿੱਧੀਆਂ ਫਰੌਤੀਆਂ WhatsApp ਦੇ ਉੱਪਰ ਕਾਲ ਲਾ ਕੇ ਕੀਤੀਆਂ ਜਾਂਦੀਆਂ, ਤੇ ਨਾਲ ਦੱਸਿਆ ਜਾਂਦਾ ਵੀ ਦੇਖੋ 25-30 ਲੱਖ ਦਾ ਤੁਸੀਂ ਸੌਦਾ ਕੀਤਾ, 5-7 ਲੱਖ ਸਾਨੂੰ ਦੇ ਦੂੰਗੇ, ਦੇ ਦਿਓ, ਉਹਦਾ ਟੈਕਸ ਨਾ ਤਾਰਿਓ ਸਰਕਾਰ ਨੂੰ, ਜੇ ਸਰਕਾਰ ਰੌਲਾ ਪਾਓਗੇ ਅਸੀਂ ਆਪ ਹੀ ਨਹੀਂ ਹੱਟ ਲਾਂਗੇ। ਅੱਛਾ। ਨਾਲੇ ਤੁਹਾਡੀ ਅਸੀਂ ਸੁਰੱਖਿਆ ਕਰਾਂਗੇ। ਸੋ ਐਡੀ ਦਹਿਸ਼ਤ ਹੋ ਗਈ ਹੈ ਇਹਨਾਂ ਜਿਹੜੇ ਗੁੰਡਾ ਲੋਕ ਨੇ। ਲੋਕੀ ਤੰਗ ਹੋ ਕੇ, ਜਿਹੜੇ ਕੁਝ ਵਪਾਰੀ ਲੋਕੀ ਨੇ ਜਾਂ ਜਿਨ੍ਹਾਂ ਨੇ ਇੱਦਾਂ ਦੇ ਕਾਰੋਬਾਰ ਨੇ, ਜਿਹਨਾਂ ਨੂੰ ਇਹ ਧਮਕੀਆਂ ਆਉਣੀਆਂ, ਉਹ ਕਹਿੰਦੇ WhatsApp ਡਿਲੀਟ ਕਰਦੇ, ਨਾ WhatsApp ਬੱਜੇ ਤੇ ਨਾ ਅਸੀਂ ਚੱਕੀਏ। ਪਰ ਇਹ ਤਾਂ ਇੱਦਾਂ ਵੀ ਬਿੱਲੀ ਮੋਹਰਿਆ ਕਬੂਤਰ ਕਿੰਨਾ ਚਿਰ ਰੱਖੀਆਂ, ਆਪਣੀ ਅੱਖਾਂ ਬੰਦ ਕਰੂਗਾ, ਉਹ ਕਿਸੇ ਹੋਰ ਤਰੀਕੇ ਨਾਲ ਤੁਹਾਡਾ ਸੰਪਰਕ ਕਰ ਲੈਣਗੇ। ਇਹ ਪੰਜਾਬ ਦੀਆਂ ਸਥਿਤੀਆਂ ਬਣੀਆਂ ਹੋਈਆਂ। ਨਹੀਂ, ਹਾਲਾਤ ਬਾਹਲੇ ਡਾਵਾਂਡੋਲ ਹੈ। ਜਿੱਦਾਂ ਆਪਾਂ ਧਰਨਿਆਂ ਦੀ ਮੈਂ ਤੁਹਾਨੂੰ ਗੱਲ ਕਰ ਰਿਹਾ ਵੀ ਜਦੋਂ ਭਗਵੰਤ ਮਾਨ ਹੋਣੀ ਆਏ ਸੀ ਤੇ ਕਿਸਾਨੀ ਵਾਸਤੇ ਤਾਂ ਖਾਸ ਕਰਕੇ ਇਹਨਾਂ ਨੇ ਬਹੁਤ ਕੁਛ ਕਿਹਾ ਸੀ ਨਾ, ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਵੀ ਨੀਤੀ ਫਲਾਣੀ ਨੀਤੀ ਅਸੀਂ ਬਣਾ ਕੇ ਲਾਗੂ ਕਰ ਦਾਂਗੇ। ਜੀ। ਤੇ ਉਦੋਂ ਚਲੋ ਕਿਸਾਨ ਜਥੇਬੰਦੀਆਂ ਨੇ ਇਹਨਾਂ ਤੇ ਭਰੋਸਾ ਕੀਤਾ ਵੀ ਚਲੋ ਇਹ ਪਹਿਲੀ ਵਾਰੀ ਆਏ ਨੇ, ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਆ। ਤੇ ਹੁਣ ਧਰਨੇ ਫਿਰ ਲੱਗੇ ਨੇ। ਧਰਨਾ ਚੰਡੀਗੜ੍ਹ ਦੇ ਵਿੱਚ 2 ਗਰੁੱਪਾਂ ਨੇ ਲਾਇਆ। ਹਾਂਜੀ। ਇੱਕ ਤਾਂ ਹੁਣ ਇਹ ਵੀ ਆ ਵੀ ਕਹਿਣ ਨੂੰ ਕਿਸਾਨਾਂ ਨੇ ਧਰਨਾ ਲਾਇਆ, ਪਰ ਉੱਥੇ 2 ਗਰੁੱਪਾਂ ਦਾ ਅਲੱਗ-ਅਲੱਗ ਨਾਂ ਚੱਲਦਾ। ਉਗਰਾਹਾਂ ਗਰੁੱਪ ਦਾ ਚੱਲਦਾ, ਰਾਜੇਵਾਲ ਸਾਹਿਬ ਦਾ ਦਲ ਚੱਲਦਾ ਜਾਂ ਗਰੁੱਪ ਦਾ ਚੱਲਦਾ ਹੈ। ਗੱਲ ਕੀਤੀ ਦੀ ਹੋਈ ਆ, ਕਹਿੰਦੇ ਜੀ ਸਾਡੇ ਹੱਲ ਕੱਢੋ। ਕਦੋਂ ਹੋਣਗੇ ਸਾਡੇ ਹੱਲ? ਜਿਹੜੀਆਂ ਜਵਾਨਾਂ ਕੀਤੀਆਂ ਸੀਗੀਆਂ ਜੀ, ਉਹ ਭਾਈ ਉਹ ਤਾਂ ਹੁਣ ਬੁੱਢੇ ਦਰਿਆ ਦੇ ਉੱਪਰ ਵੀ ਮਾਨ ਸਾਹਿਬ ਹੁਣੀ ਆਪਣੇ ਟਾਈਮ ਤੇ ਕਹਿੰਦੇ ਹੁੰਦੇ ਸੀਗੇ ਇਹਨੂੰ ਸਾਫ਼ ਕਰਾਵਾਂਗੇ, ਐਂ ਕਰਾਂਗੇ, ਕਰਾਇਆ ਨਹੀਂ ਹੁਣ ਸਾਫ਼। ਹੁਣ ਤਾਂ ਮਤੋਜ ਹੁਣੀ ਧਰਨਾ ਲਾ ਕੇ ਬੈਠੇ, ਹੁਣ ਕਰਾ ਲਓ ਸਾਫ਼। ਉੱਤੋਂ ਬੇਈ ਤੋਂ ਵੀ ਪਾਣੀ ਪੀ ਕੇ ਬਿਮਾਰ ਹੋਏ ਸੀ, ਇੱਕ ਵਾਰ ਇੱਥੇ ਹੀ ਪੀ ਲਓ, ਨਾਲੇ ਗੋਲੀ ਖਾ ਲਿਓ। ਹੁਣ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਆਪਾਂ ਅਜੇਪਾਲ ਜੀ ਇਹ ਕਹਿੰਦੇ ਆ ਨਾ ਵੀ ਯਾਰ ਕਿਸਾਨਾਂ ਦਾ ਕੋਈ ਹੱਲ ਹੋਣਾ ਚਾਹੀਦਾ ਜੀ, ਹਰੇਕ ਜਮਾਤ ਦਾ ਹੱਲ ਹੋਣਾ ਚਾਹੀਦਾ, ਹਰੇਕ ਨੂੰ ਮੁਸ਼ਕਿਲ ਨਹੀਂ ਆਉਣੀ ਚਾਹੀਦੀ, ਹੱਲ ਕਰੋ ਜੀ। ਪਰ ਸੱਚਾਈ ਇਹ ਆ, ਜੇ ਆਪਾਂ ਇਕਨੋਮਿਕਸ ਦੇ ਹਿਸਾਬ ਨਾਲ ਦੇਖੀਏ, ਕਿਸਾਨੀ ਇੱਕ ਇਹੋ ਜਿਹਾ ਹੁਣ ਕਿੱਤਾ ਕਹੀਏ ਕਿ ਉਦਯੋਗ ਕਹੀਏ, ਵਪਾਰੀ ਇਹਨੂੰ ਉਦਯੋਗ ਮੰਨਦੇ ਜਾਂ ਅਸੀਂ ਕਹਿੰਦੇ ਕਿੱਤਾ ਜੀ। ਜੇ ਤੁਸੀਂ ਕਹੋ ਵੀ ਇਹਦੇ ਵਿੱਚ ਪਰੇਸ਼ਾਨੀਆਂ ਸਦਾ ਲਈ ਖਤਮ ਹੋ ਜਾਊਗੀਆਂ, ਨਹੀਂ ਹੋਣੀਆਂ ਜੀ। ਖਾਸ ਕਰਕੇ ਇੰਡੀਆ 'ਚ ਨਹੀਂ ਹੋਣੀਆਂ, ਪੰਜਾਬ 'ਚ ਤਾਂ ਬਿਲਕੁਲ ਹੀ ਨਹੀਂ ਹੋਣੀਆਂ, ਕਿਉਂਕਿ ਅਸੀਂ ਗ੍ਰੀਨ ਰੈਵੋਲੂਸ਼ਨ ਕਰਦੇ ਨੇ ਆਪਣਾ ਸੱਤਿਆਨਾਸ਼ ਕਰਾ ਲਿਆ, ਆਪਣੀ ਮਿੱਟੀ ਖਰਾਬ ਕਰ ਲਈ, ਪਾਣੀ ਖਰਾਬ ਕਰਾ ਲਿਆ, ਖਤਮ ਕਰਵਾ ਲਿਆ ਪਾਣੀ ਆਪਾਂ ਨੇ। ਚਲੋ ਦੂਰ ਨਹੀਂ ਜਾਂਦੇ ਹੈਗੇ ਆਪਾਂ ਜੀ। ਭਾਰਤ ਦੇ ਵਿੱਚ ਕਿਸਾਨੀ ਦੀਆਂ ਮੁਸ਼ਕਿਲਾਂ ਇਸ ਕਰਕੇ ਨਹੀਂ ਖਤਮ ਹੋਣੀਆਂ ਕਿਉਂਕਿ ਅਸੀਂ ਕਿਸਾਨੀ ਦੇ ਵਿੱਚ ਹਜੇ ਤੱਕ ਵੀ 40 ਤੋਂ 50 ਕਰੋੜ ਬੰਦਾ ਇਹਨਾਂ ਜੁੜਿਆ ਹੋਇਆ। ਦੂਸਰਾ, ਇਹ ਜਿਹੜੀ ਕਿਸਾਨੀ ਆ ਨਾ ਅੱਜ ਕੱਲ੍ਹ, ਜੇ ਬਾਕੀ ਮੁਲਕਾਂ ਦੀ ਨਜ਼ਰੀ ਦੇਖੀਏ ਤਾਂ ਇਹਨੂੰ ਮੈਨੂਫੈਕਚਰਿੰਗ ਹੱਬ ਦੇ ਹਿਸਾਬ ਨਾਲ ਚਲਾਉਂਦੇ ਆ ਉਹ ਜੀ। ਮੈਨੂਫੈਕਚਰਿੰਗ, ਅਸੀਂ ਇਹਨੂੰ ਰੋਜੀ ਰੋਟੀ ਦੇ ਹਿਸਾਬ ਨਾਲ ਵਰਤਦੇ ਹਾਂ ਜੀ। ਸਾਡੇ ਅੱਜ ਵੀ ਪੂਰੇ ਦੇ ਪੂਰੇ ਪਰਿਵਾਰ, ਇੱਕ ਬਾਪ ਦੇ 2 ਮੁੰਡੇ ਹੋ ਗਏ, ਉਹਦਾ ਪੂਰਾ ਪਰਿਵਾਰ ਹੁਣ ਉਸ ਜ਼ਮੀਨ ਨੂੰ ਵੰਡ ਕੇ ਉਹਦੇ ਉੱਤੇ ਖੇਤੀ ਹੋਈ ਕਰੀ ਜਾ ਰਹੇ ਹਾਂ ਜੀ। ਅਸੀਂ ਹੋਰ ਵਸੀਲੇ ਨਹੀਂ ਬਣਾਏ ਹੈਗੇ। ਸੋ ਇਹ ਮੁਸ਼ਕਿਲਾਂ ਸਾਡੇ ਪੱਲੇ ਰਹਿਣੀਆਂ ਆ। ਜੇ ਤਾਂ ਨਾਲ ਹੋਰ ਵਸੀਲੇ ਬਣੇ ਰਹਿੰਦੇ ਫਿਰ ਥੋੜ੍ਹਾ ਪ੍ਰੈਸ਼ਰ ਘੱਟ ਜਾਂਦਾ ਜੀ। ਚਲੋ ਉਗਰਾਹਾਂ ਦੀ ਗੱਲ ਕਰ ਲੈਂਦੇ ਹਾਂ। ਉਗਰਾਹਾਂ ਦਲ ਨੇ ਕੀ ਕਿਹਾ? ਉਹਨਾਂ ਨੇ ਤਾਂ ਸਿੱਧੇ ਹੀ ਜਾ ਕੇ ਘੇਰ ਲਿਆ ਜੀ, ਕਹਿੰਦੇ ਖੇਤੀ ਨੀਤੀ ਕਿੱਥੇ ਆ ਜੀ ਜਿਹੜੀ ਤੁਸੀਂ ਕਹਿੰਦੇ ਲਿਆਉਣੀ ਆ ਪਹਿਲੇ ਸਾਲ 'ਚ। ਠੀਕ ਆ ਜੀ, ਤੁਸੀਂ ਪੁੱਛ ਸਕਦੇ ਹੋ ਖੇਤੀ ਨੀਤੀ ਕਿੱਥੇ ਆ, ਲਿਆਉਣੀ ਆ। ਸਰਕਾਰ ਦਾ ਤਾਂ ਫਿਰ ਰਟਿਆ ਹੋਈ ਸੀਗਾ ਵੀ ਪਹਿਲਾਂ ਉਹਨਾਂ ਨੇ ਕਹਿੰਦੇ ਸਾਲ 'ਚ ਲਿਆਉਣੀ ਆ, ਫਿਰ 4 ਮਹੀਨੇ ਪਾ ਲਿਆ, ਫਿਰ 4 ਮਹੀਨੇ ਪਾ ਲਿਆ, ਹੁਣ ਫਿਰ ਕਹਿ ਤਾ 30 ਸਤੰਬਰ ਤੱਕ ਆ ਜੂਗੀ, ਫਿਰ ਅਸੀਂ ਤੁਹਾਨੂੰ ਡਿਸਕਸ ਕਰਾਂਗੇ ਅਤੇ ਲਾਗੂ ਵੀ ਕਰ ਦਾਂਗੇ। ਅਤੇ ਠੀਕ ਆ ਜੀ ਕਹਿੰਦੇ। ਦੂਸਰਾ, ਸਾਡੇ ਕੋਲ ਉਹਨਾਂ ਨੇ ਇਹ ਸਾਡੀ ਨਵੀਂ ਵੈਸੇ ਚੀਜ਼ ਸੀ, ਚੰਗਾ ਉਦੋਂ ਮੈਂ ਜੇ ਸਰਕਾਰ ਮੰਨੀ ਆ ਅਤੇ ਪੈਰਵੀ ਪਰ ਜ਼ਰੂਰ ਹੋਣੀ ਚਾਹੀਦੀ ਹੈ। ਉਹ ਕਹਿੰਦੇ ਜੀ ਜਿਹੜਾ OTS ਆ ਉਹ ਲਾਗੂ ਕਰ ਦਿਓ। OTS ਦਾ ਮਤਲਬ ਹੈ ਜੀ ਵਨ ਟਾਈਮ ਸੈਟਲਮੈਂਟ। ਹੁਣ ਜੇ ਤਾਂ ਇਹਨੂੰ ਥੋੜ੍ਹਾ ਟੈਕਨੀਕਲ ਜੇ ਦੇਖੀਏ ਫਿਰ ਸ਼ਾਇਦ ਸਮਝਣ 'ਚ ਥੋੜ੍ਹੀ ਜਿਹੀ ਸਮੱਸਿਆ ਆਊਗੀ। ਮੈਂ ਸਿੱਧਾ ਜਿਹਾ ਝਟਕਾ ਜਿਹਾ ਢੰਗ ਨਾਲ ਦੱਸ ਦਿੰਦਾ
ਕਿਸਾਨਾਂ ਦਾ ਆੜ੍ਹਤੀਆਂ ਨਾਲ ਪਹਿਲਾਂ ਬਹੁਤ ਵਧੀਆ ਸੰਬੰਧ ਹੁੰਦੇ ਸੀਗੇ ਜੀ। ਫਿਰ ਜਿੱਦਾਂ ਜਿੱਦਾਂ ਦੇ ਹੁਣ ਮਾਹੌਲ ਜਿਹਾ ਇਸ ਤਰ੍ਹਾਂ ਦੇ ਹੋਏ ਆ, ਜਾਂ ਧਰਨੇ ਧੁਰਨੇ ਲੱਗੇ ਨੇ, ਜਾਂ ਆੜ੍ਹਤੀ ਵੀ ਕਿਸੇ ਤਰ੍ਹਾਂ ਖਤਰੇ 'ਚ ਪੈ ਗਏ ਸੀਗੇ ਖੇਤੀ ਬਿੱਲਾਂ ਕਰਕੇ। ਹੁਣ ਆੜ੍ਹਤੀ ਵੀ ਇੰਨੇ ਸਕਾਲੇ ਨਹੀਂ ਹੈਗੇ। ਆੜ੍ਹਤੀ ਨੂੰ ਵੀ ਪਤਾ ਵੀ ਇਹ ਪਤਾ ਨਹੀਂ ਗੇਮ ਚੱਲਣੀ ਆ ਕਰੇ ਨਹੀਂ ਚੱਲਣੀ, ਪਤਾ ਨਹੀਂ ਕਦੋਂ ਇਹ ਮੰਡੀਕਰਨ ਜਿਹੜਾ ਬੋਰਡ ਆ ਇਹ ਚਿੱਟਾ ਹਾਥੀ ਕੇ ਲੱਗਦਾ ਕਿ ਬਣਿਆ ਆ, ਕਿ ਪੁੱਛ ਪੜਤਾਲ ਹੈ ਨਹੀਂ, ਕਿ ਚੱਕੀ ਨਹੀਂ ਜਾਂਦੀ ਜਣਸ। ਆੜ੍ਹਤੀਆਂ ਦੇ ਪੱਲੇ ਵੀ ਹੁਣ ਉਹ ਚੀਜ਼ ਹੈ ਨਹੀਂ ਗੀ। ਆੜ੍ਹਤੀਆਂ ਦਾ ਜ਼ਿਮੀਂਦਾਰਾਂ ਦਾ ਪਹਿਲਾਂ ਵਾਲਾ ਰਿਲੇਸ਼ਨ ਨਹੀਂ ਰਿਹਾ ਹੁਣ, ਕਿਉਂਕਿ ਪੱਲੇ ਹੁਣ ਹੈ ਨਹੀਂ ਗਾ। ਅੱਗੇ ਹੁੰਦਾ ਸੀ ਉਹਨਾਂ ਕੋਲ ਪੈਸਾ ਪਿਆ ਆ, ਜਵਾਨ ਦੇ ਨਾਲ ਚੱਕ ਲੈਂਦੇ ਸੀ, ਚਲੋ ਅਗਲੀ ਵਾਰ ਹਾੜੀ ਸੋਣੀ ਮੋੜ ਦਾਂਗੇ। ਹੁਣ ਉਹਨਾਂ ਦੇ ਪੱਲੇ ਇੰਨਾ ਹੈ ਨਹੀਂ ਗਾ, ਅਗਲੇ ਡਰਦੇ ਆ ਵੀ ਪਤਾ ਨਹੀਂ ਮੁੜਨਾ ਖਰੇ ਨਹੀਂ ਮੁੜਨਾ ਹੈਗਾ। ਲੋਕਾਂ ਨੇ ਕਿਸਾਨਾਂ ਨੇ ਰੁਖ ਕੀਤਾ ਸੀ ਕੋਆਪਰੇਟਿਵ ਬੈਂਕਾਂ ਵੱਲ ਜੀ। ਚਲੋ ਉਹਦੇ ਨਾਲ ਕੋਆਪਰੇਟਿਵ ਬੈਂਕਾਂ ਦੀ ਦੁਬਾਰਾ ਦੁਰਦਸ਼ਾ ਠੀਕ ਹੋਈ, ਬਹਾਲ ਹੋਈ, ਕੁਝ ਕੰਮ ਹੋਣੇ ਸ਼ੁਰੂ ਹੋਏ। ਪਰ ਉੱਥੇ ਥੋੜ੍ਹਾ ਜਿਹਾ ਹਾਰਡ ਐਂਡ ਫਾਸਟ ਇਹ ਵੀ ਹੁੰਦਾ ਆ ਵੀ ਭਾਈ ਤੂੰ ਜੇ ਇੰਨਾ ਪੈਸਾ ਚੱਕਿਆ ਆ ਤੇ ਇਹ ਭਾਈ ਇਹਦਾ ਇੰਨਾ ਇੰਟਰਸਟ ਹੈ ਤੇ ਇੰਨੇ 'ਚ ਵਾਪਸ ਵੀ ਕਰਨਾ। ਜੀ। ਹੁਣ ਸਿੱਧਾ ਜੇ ਸਮਝਣਾ ਹੋਵੇ ਕਿ ਅਜੇਪਾਲ ਸਿੰਘ ਨੇ ਮੰਨ ਲਓ ਚੱਕ ਲਿਆ ਜੀ 5 ਲੱਖ ਚੱਕ ਲਿਆ, ਅਜੇਪਾਲ ਕੋਲੋਂ ਕਿਸ ਟੁੱਟ ਗਈ, ਨਹੀਂ ਦੇ ਹੁੰਦਾ, ਖਰਚੇ ਵਧੇ ਹੋ ਸੀਗੇ, ਇੰਸਟਾਲਮੈਂਟਾਂ ਨਹੀਂ ਦੇ ਹੋਈਆਂ, ਅਜੇਪਾਲ ਨੇ ਹੱਥ ਖੜੇ ਕਰਤੇ ਵੀ ਮੈਂ ਨਹੀਂ ਦਿੰਦਾ। ਹੁਣ ਕੋਆਪਰੇਟਿਵ ਬੈਂਕ ਨੂੰ ਜੇ ਤੁਸੀਂ ਕਿਸ਼ਤਾਂ ਨਹੀਂ ਦੋਗੇ ਤਾਂ ਉਹ ਡੁੱਬ ਜਾਏਗੀ, ਫਿਰ ਉਹ ਡੁੱਬੋਗੇ ਤਾਂ ਤੁਸੀਂ ਨਾਲ ਬਾਕੀ ਵੀ ਸਾਰੇ ਡੁੱਬ ਲਓਗੇ। ਸੋ OTS ਦੇ ਵਿੱਚ ਕੀ ਆ, ਵਨ ਟਾਈਮ ਸੈਟਲਮੈਂਟ ਕੀ ਆ ਕਿ ਛੱਡੋ ਜਿਹੜੀਆਂ ਤੁਸੀਂ ਕਿਸ਼ਤਾਂ ਕੁਸ਼ਤਾਂ ਵਿਆਜ ਦੇਣਾ ਸੀਗਾ, ਉੱਕਾ ਪੋਕਾ ਕਰੋ, ਹਾਂਜੀ 5 ਲੱਖ ਤੇਰੇ ਸਿਰ ਚੜਿਆ ਸੀਗਾ, ਐਂ ਕਰ ਵੀ 3.5 ਲੱਖ ਦੇ ਦੇ, 3.25 ਲੱਖ ਰੁਪਇਆ ਦੇ ਦੇ, ਓਕੇ ਕਰ ਦੇ, ਤੇਰਾ ਕੰਮ ਖਤਮ ਜੀ। ਸੋ ਇਹਦੇ ਉੱਪਰ ਸੂਬਾ ਸਰਕਾਰ ਨੇ ਸਹਿਮਤੀ ਜਤਾਤੀ ਆ। ਜੇ ਹੁਣ ਇਹਦੇ ਉੱਪਰ ਇੰਪਲੀਮੈਂਟੇਸ਼ਨ ਹੋ ਜਾਵੇ ਤਾਂ ਚੰਗੀ ਗੱਲ ਆ। ਇਸੇ ਸ਼ਰਤ ਕਰਕੇ ਫਿਰ ਜਿਹੜਾ ਸਾਡੇ ਕੋਲ ਉਗਰਾਹੋਂ ਗਰੁੱਪ ਸੀਗਾ ਉਹਨਾਂ ਨੇ ਆਪਣਾ ਧਰਨਾ ਉੱਥੋਂ ਕਿਹਾ ਵੀ ਚੱਕ ਲੈਣਾ, ਚੱਕਣ ਦੇ ਅਗਾਰ 'ਚ ਹੈਗੇ ਆ। ਰਾਜੇਵਾਲ ਸਾਹਿਬ ਨੇ ਤਾਂ ਉਹੀ ਕਿਹਾ ਵੀ DAP ਦੇ ਉੱਪਰ ਗੱਲ ਕਰੋ, ਪਾਣੀਆਂ ਦਾ ਮੁੱਦੇ ਦੀ ਗੱਲ ਕੀਤੀ, ਖੁਦਕੁਸ਼ੀਆਂ ਦਾ ਮੌਜਾ ਨਹੀਂ ਆਇਆ ਹੈਗਾ ਜੀ, ਤੇ ਸਰਕਾਰ ਕਹਿੰਦੀ ਜੀ ਕੋਈ ਨਹੀਂ ਅਸੀਂ ਤੁਹਾਡੀਆਂ ਪੂਰੀਆਂ ਕਰਾਂਗੇ। ਰਾਜੇਵਾਲ ਸਾਹਿਬ ਤੋਂ ਮੇਰੇ ਖਿਆਲ ਉਹਨਾਂ ਦੀ ਮਤਲਬ ਬਹੁਤ ਉਹ ਸੀਗੀ ਰੈਪੂਟੇਸ਼ਨ ਸੀਗੀ ਜਦੋਂ ਦਿੱਲੀ ਧਰਨਾ ਲੱਗਾ ਸੀਗਾ, ਪਰ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਨਾਲ ਰਲ ਕੇ ਉਹ ਇਲੈਕਸ਼ਨ ਲੜਨਾ ਉਹਨਾਂ ਨੇ ਚਾਹਿਆ, ਉਸ ਤੋਂ ਬਾਅਦ ਉਹਨਾਂ ਦੀ ਉਨੀ ਪੈਠ ਰਹੀ ਨਹੀਂ, ਮਤਲਬ ਉਨੀ ਰਿਸਪੈਕਟ ਰਹੀ ਨਹੀਂ। ਉਹ ਕਹਿ ਲਓ ਕਿ ਉਸ ਟਾਈਮ ਉਹ ਕਹਿੰਦੇ ਹੁੰਦੇ ਆ ਵੀ ਚੋਪੜੀ ਲਾਉਣ ਦੀ ਕੋਸ਼ਿਸ਼ ਹੋਈ ਆ, ਪਰ ਲੋਕਾਂ ਨੇ ਨਕਾਰ ਦਿੱਤਾ ਕਿ ਨਹੀਂ, ਤੁਸੀਂ ਇੱਕ ਅਲੱਗ ਫਰੰਟ ਬਣ ਕੇ ਅਗਰ ਪ੍ਰੈਸ਼ਰ ਕਰੋ ਸਰਕਾਰਾਂ ਨੂੰ ਤਾਂ ਸਾਨੂੰ ਜ਼ਿਆਦਾ ਚੰਗਾ ਆ, ਪਰ ਜੇ ਤੁਸੀਂ ਆਪੇ ਵੀ ਸਰਕਾਰਾਂ ਦੇ ਬਣ ਗਏ ਤੁਸੀਂ ਵੀ ਉੱਦਾਂ ਦੇ ਬਣ ਜਾਣਾ। ਸੋ ਇਹ ਕੁਛ ਲੋਕਾਂ ਨੇ ਉਹਨਾਂ ਨੂੰ ਫਿਰ ਸਵੀਕਾਰ ਨਹੀਂ ਕੀਤਾ। ਜਿਹੜੇ ਆਪਾਂ ਕਿਸਾਨੀ ਵਾਲੀ ਤੁਸੀਂ ਹੁਣੇ ਗੱਲਬਾਤ ਕੀਤੀ ਆ ਵੀ ਜਿਵੇਂ ਅਲਟਰਨੇਟ ਨਹੀਂ ਰੱਖਦੇ ਆਪਣੇ, ਵੀ ਅੱਜ ਕੱਲ੍ਹ ਜਿਵੇਂ ਸਮਾਂ ਤਾਂ ਬਦਲ ਰਿਹਾ ਆ, ਸਮੇਂ ਦੇ ਨਾਲ ਸਮੇਂ ਦੇ ਹਾਣ ਪ੍ਰਮਾਣ ਦਾ ਬਣਨਾ ਚਾਹੀਦਾ। ਜਿਹੜੀਆਂ ਆਪਣੀਆਂ ਕਦਰਾਂ ਕੀਮਤਾਂ ਹੁੰਦੀਆਂ, ਜਿਹੜੀਆਂ ਰੂਟਸ ਹੁੰਦੀਆਂ, ਉਹਨੂੰ ਨਾ ਛੱਡੋ, ਪਰ ਸਮੇਂ ਦੇ ਨਾਲ ਤਾਂ ਬਦਲਾਵ ਜ਼ਰੂਰੀ ਆ। ਪਾਣੀ ਵੀ ਇੱਕ ਥਾਂ 'ਤੇ ਖੜਾ ਰਹੇ ਤਾਂ ਗੰਦਲਾ ਹੋ ਜਾਂਦਾ ਜੀ। ਤੇ ਮੈਂ ਕਈ ਵਾਰੀ ਵੇਖਦਾ ਨਾ, ਹੁਣ ਜਿਵੇਂ ਬਹੁਤ ਸਾਰੇ ਕਿਸਾਨ ਹੈਗੇ, ਜਿਵੇਂ ਮੰਨ ਲਓ ਗੰਨਾ ਹੀ ਲਾਉਂਦੇ ਆ ਕਈ ਜੀ, ਗੰਨੇ ਤੋਂ ਗੁੜ ਬਣਾਉਂਦੇ ਆ, ਉਹ ਇਸ ਗੱਲ ਦਾ ਦਾਅਵਾ ਵੀ ਕਰਦੇ ਆ ਵੀ ਅਸੀਂ ਪਿਓਰ ਸ਼ੁੱਧ ਗੁੜ ਬਣਾਉਂਦੇ ਹਾਂ, ਕਿਸੇ ਤਰ੍ਹਾਂ ਦੀ ਅਸੀਂ ਕੋਈ ਮਿਲਾਵਟ ਨਹੀਂ ਕਰਦੇ। ਜਿੰਨੇ ਉਹ ਪੈਸੇ ਮੰਗਦੇ ਉਹਨਾਂ ਨੂੰ ਮਿਲਦੇ ਵੀ ਆ। ਫਿਰ ਉਹ ਇਹ ਵੀ ਗੱਲ ਕਹਿੰਦੇ ਆ ਵੀ ਸਾਡੇ ਕੋਲ ਸਟਾਕ ਨਹੀਂ ਹੁੰਦਾ, ਅਸੀਂ ਬਣਾਉਂਦੇ ਹਾਂ ਨਾਲ ਦੀ ਨਾਲ ਹੀ ਸਾਡਾ ਵਿਕਦਾ ਆ। ਤੇ ਹੋਰ ਵੀ ਕਈ ਹੈਗੇ ਆ ਕਿਸਾਨ ਜਿਹੜੇ ਕੁਦਰਤੀ ਖੇਤੀ ਕਰ ਰਹੇ ਨੇ, ਕਈ ਹੁਣ ਮਿਲਟਸ ਦੀ ਖੇਤੀ ਕਰ ਰਹੇ ਨੇ ਜੀ, ਬਿਲਕੁਲ ਕਾਮਯਾਬ ਨੇ। ਕਈਆਂ ਨੇ ਆ ਜਿਹੜਾ ਆਵਾਕਾਡੂ ਆ ਜੀ, ਬਿਲਕੁਲ ਉਹਦੇ ਪੇੜ ਲਗਾਏ ਨੇ, ਉਹ ਕਾਮਯਾਬ ਨੇ। ਫਿਰ ਮੈਂ ਸੋਚਦਾ ਵੀ ਉਹ ਕਿਸਾਨ ਕਿਹੜੇ ਨੇ, ਮਤਲਬ ਇਹ ਵਾਲੇ ਜਿਹੜੇ ਇਹ ਚੰਗੀ ਖੇਤੀ ਕਰ ਰਹੇ ਨੇ, ਵੀ ਬਾਕੀ ਵੀ ਕਿਉਂ ਨਹੀਂ ਮਤਲਬ ਇੱਧਰ ਨੂੰ ਕੁਝ ਨਾ ਕੁਝ ਸੋਚਦੇ ਵੀ ਇਕੱਲਾ ਸਰਕਾਰਾਂ ਦੇ ਨਾਲ ਡਿਪੈਂਡ ਰਿਹਾ ਜਾਵੇ। ਹਾਂ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਖੈਰ ਸਰਕਾਰਾਂ ਨੇ ਕਰਨੀਆਂ ਹੁੰਦੀਆਂ, ਪਰ ਉਸ ਤੋਂ ਬਾਅਦ ਆਊਟ ਆਫ ਬਾਕਸ ਜਾ ਕੇ ਵੀ ਜਿਵੇਂ ਹੁਣ ਬਹੁਤ ਸਾਰੇ ਲੋਕ ਬਹੁਤ ਸਾਰਾ ਕੁਛ ਕਰ ਰਹੇ ਨੇ। ਇਹਦੇ ਵਿੱਚ ਜੇ ਕਿਸਾਨਾਂ ਦਾ ਪੱਖ ਦੇਖੀਏ, ਉਹ ਕਹਿੰਦੇ ਜੀ ਸਾਡੇ ਕੋਲ ਅਸੀਂ ਤਾਂ ਕਰਨ ਨੂੰ ਤਿਆਰ ਹਾਂ, ਅਸੀਂ ਤਾਂ ਐਂ ਵੀ ਕਰ ਲਾਂਗੇ, ਅਸੀਂ ਉਹ ਫਸਲ ਬੀਜ ਲਾਂਗੇ, ਉਹ ਤਾਂ ਮੰਡੀਕਰਨ ਹੈ ਨਹੀਂ ਗਾ, ਜਾਂ ਸਾਨੂੰ ਗਰੰਟੀ ਦਿਓ। ਗਰੰਟੀ ਦੇਣ ਦੇ ਲਈ ਸੂਬਾ ਸਰਕਾਰ ਦੇ ਹੱਥ ਤਾਂ ਕੁਛ ਹੈ ਨਹੀਂ ਗਾ। ਸੂਬਾ ਸਰਕਾਰ ਅਗਰ ਗਰੰਟੀ ਦੇਗੀ ਤਾਂ ਇਹਦਾ ਮਤਲਬ ਜੇ ਤਾਂ ਸੂਬੇ ਸਰਕਾਰ ਕੋਲ ਪੈਸੇ ਹੈਗੇ ਆ, ਫਿਰ ਤਾਂ ਉਹ ਮਾੜਾ ਮੋਟਾ ਝੱਲ ਲੂਗੇ ਜੀ। ਪੰਜਾਬ ਦੇ ਕੋਲ ਤਾਂ ਹੁਣ ਇਹੋ ਜਿਹੇ ਕੋਈ ਪੈਸੇ ਨਹੀਂ, ਇਹ ਤਾਂ ਆਪਣਾ ਠੂਠਾ ਲੈ ਕੇ ਦਿੱਲੀ ਵੱਲ ਗਏ ਸੀਗੇ, ਫਿਰ ਸਾਨੂੰ ਕੋਈ ਸਪੈਸ਼ਲ ਪੈਕੇਜ ਦੇ ਉਹਨਾਂ ਨੇ ਤੋੜਤੇ। ਹਾਂਜੀ ਹਾਂਜੀ, ਕੇਂਦਰ ਦਾ ਤਾਂ ਖੇਤੀ ਬਿੱਲਾਂ ਤਾਂ ਵਾਪਸੇ ਲਾਏ ਆ ਜੀ, ਪਰ ਉਹਨਾਂ ਕੋਲ ਫਾਲਤੂ ਗਰੰਟੀਆਂ ਥੋੜ੍ਹਾ ਦਿੱਤੀਆਂ ਆ। ਸੋ ਇਸ ਕਰਕੇ ਸਾਡੇ ਕਿਸਾਨ ਹਜੇ ਵੀ ਉਹੀ ਰਵਾਇਤੀ ਫਸਲਾਂ, ਉੱਥੇ ਕਣਕ ਲਾ ਦਿਓ, ਉਸ ਤੋਂ ਬਾਅਦ ਝੋਨਾ ਲਾ ਦਿਓ, ਗੰਨਾ ਵੀ ਛੱਡ ਗਏ, ਕਪਾਹਾਂ ਵੀ ਛੱਡ ਗਏ, ਦਾਲਾਂ ਵੀ ਛੱਡ ਗਏ, ਛੋਲੇ ਵੀ ਛੱਡ ਗਏ, ਤੇ ਉਹੀ ਚੱਕਰ ਚੱਲੀ ਜਾ ਰਿਹਾ। ਤੇ ਉਹ ਸਾਰੀਆਂ ਹੁਣ ਜਨਸਾ ਕਹਿ ਲਓ ਮਹਿੰਗੀਆਂ ਵੀ ਹੋਈ ਜਾਂਦੀਆਂ, ਉਹਨਾਂ ਦਾ ਜਿਹੜਾ ਉਗਾਉਣਾ ਵਗੈਰਾ ਹੈ ਜਾਂ ਕੁਛ ਵੀ ਆ। ਤੇ ਉਸ ਚੱਕਰ ਦੇ ਵਿੱਚ ਫਿਰ ਕਹਿ ਲਓ ਕਿ ਜਿਹੜਾ ਇੱਕ ਅਲੱਗ ਕਹਿ ਲਓ ਨਾਲ ਹੋਰ ਤਿਆਰੀ ਕਰਨੀ ਆ, ਉਹਦੇ ਵਿੱਚ ਜ਼ਿਆਦਾ ਫਿਰ ਕੁੱਦ ਨਹੀਂ ਰਹੇ ਹੈਗੇ। ਪਰ ਇੱਦਾਂ ਵੀ ਨਹੀਂ ਹੈਗਾ ਵੀ ਕੁੱਦ ਨਹੀਂ ਰਹੇ ਹੈਗੇ। ਤੁਸੀਂ ਪੰਜਾਬ ਦੇ ਵਿੱਚ ਐਗਜ਼ਾਮਪਲ ਬਣਾ ਸਕਦੇ, ਫੁੱਲਾਂ ਦੀ ਖੇਤੀ ਵੀ ਕਈਆਂ ਨੇ ਉਦਮ ਲਿਆ। ਹਾਂਜੀ ਹਾਂਜੀ, ਉਹਨਾਂ ਨੂੰ ਸਟਾਰਟਿੰਗ ਦੇ ਵਿੱਚ ਕਿਹਾ ਕਿਹੜੇ ਚੱਕਰਾਂ 'ਚ ਪੈ ਗਿਆ ਤੂੰ ਡੁੱਬ ਜਾਣਾ ਆ, ਲੇਕਿਨ ਉਹਨਾਂ ਨੇ ਕਾਮਯਾਬੀ ਲਈ ਆ। ਹਾਂ, ਤਾਂ ਸਭ ਤੋਂ ਪਹਿਲਾਂ ਵੱਡਾ ਮਸਲਾ ਆ ਨਾ, ਜਦੋਂ ਮੰਨ ਲਓ ਤੁਸੀਂ ਕੁਝ ਕਰਨ ਲੱਗੇ, ਮੈਂ ਪਹਿਲਾਂ ਨਾਲ ਲੈ ਸਾਡਾ ਸਾਹਿਬ ਇਹ ਕੀ ਕਰਨ ਲੱਗੇ, ਤੁਸੀਂ ਕਿਹੜਾ ਪੰਗਾ ਲੈਣ ਲੱਗੇ। ਬਿਲਕੁਲ,
ਤਾਂ ਬੰਦਾ ਪਹਿਲਾਂ ਦਿਲ ਛੱਡ ਜਾਂਦਾ। ਤੇ ਹੁਣ ਮੈਨੂੰ ਕਿਸਾਨ ਦਾ ਨਾਮ ਸ਼ਾਇਦ ਜਿਹਨ ਦੇ ਵਿੱਚ ਨਹੀਂ ਹੈਗਾ, ਹੁਣੇ ਚਰਚਾ ਦੇ ਵਿੱਚ ਆਇਆ, ਉਹਨੂੰ ਕਿਸੇ ਵੱਡੇ ਚੈਨਲ ਨੇ ਤੇ ਅਖਬਾਰੀ ਅਦਾਰੇ ਨੇ ਵੀ ਨਸ਼ਰ ਕੀਤਾ ਜੀ। ਉਹਨਾਂ ਨੇ ਪੰਜਾਬ ਦੇ ਵਿੱਚ 2-3 ਸਾਲ ਪਹਿਲਾਂ ਸ਼ੁਰੂਆਤ ਕੀਤੀ ਕੇਲੇ ਦੀ। ਉਦੋਂ ਲੋਕਾਂ ਨੇ ਬੜਾ ਮਜ਼ਾਕ ਉਹਦਾ ਉਠਾਇਆ ਕਿ ਪੰਜਾਬ ਕੇਲਾ, ਦਿਮਾਗ ਤੇਰਾ ਕੋਈ ਸਕਰੂ ਢਿੱਲਾ ਹੋਣਾ ਜਾਂ ਕੀ ਸੋਚਣਾ ਕਰਦਾ, ਹੋਰ ਕਰਜ਼ਾ ਚੜ੍ਹ ਜਾਏਗਾ। ਹਾਂਜੀ ਹਾਂਜੀ, ਹੋ ਸਕਦਾ ਪੜ੍ਹਿਆ ਲਿਖਿਆ ਹੋਵੇਗਾ ਕਿਸਾਨ, ਉਹਨੇ ਵਰਕਆਊਟ ਕੀਤਾ। ਤੇ ਅੱਜ ਉਹੀ ਕਿਸਾਨ ਜਿਹੜਾ ਉਹਦਾ ਮਜ਼ਾਕ ਉਠਾਉਂਦੇ ਸੀ ਉਹਨੂੰ ਪੁੱਛਦੇ ਆ ਕਿ ਇਹ ਤੂੰ ਕਿੱਦਾਂ ਫਸਲ ਓਕੇ ਕਰ ਲਈ ਹੈ, ਕੀ ਵਿਧੀ ਆ, ਵੀ ਸਾਨੂੰ ਵੀ ਦੱਸ ਮੁਨਾਫਾ ਕਿੱਦਾਂ ਹੋ ਗਿਆ ਤੈਨੂੰ ਇੰਨਾ। ਸੋ ਬਹੁਤ ਪੇਚੀਦਾ ਬਣਿਆ ਪਿਆ ਜੀ। ਚਲੋ ਖੈਰ, ਤੇ ਸਾਡਾ ਸਭ ਟਾਈਮ ਕਾਫੀ ਹੋ ਗਿਆ, ਥੋੜ੍ਹੇ ਕੁਝ ਕੁ ਮਿੰਟ ਆਪਣੇ ਕੋਲ ਹੈਗੇ ਨੇ ਜੀ। ਬਿਲਕੁਲ। ਤੇ ਜਾਂਦੇ ਜਾਂਦੇ ਮੈਂ ਕਿਹਾ ਇੱਕ ਖਬਰ, ਜਿਵੇਂ ਹਰਿਆਣੇ ਦੇ ਵਿੱਚ ਇਲੈਕਸ਼ਨ ਨੇ ਜੀ ਜੀ ਜੀ, ਤੇ ਹਰਿਆਣੇ ਜਿਹੜੀ ਜੇਲ੍ਹ ਦੇ ਵਿੱਚ ਰਾਮ ਰਹੀਮ ਬੰਦ ਹੈ ਜੀ, ਉਸ ਜੇਲ੍ਹ ਦਾ ਜਿਹੜਾ ਜੇਲਰ ਸੀ ਸੁਨੀਲ ਸਾਂਗਵਾਨ ਜੀ ਜੀ, ਉਹਨਾਂ ਨੇ ਕਹਿੰਦੇ ਬੀਜੇਪੀ ਜੁਆਇਨ ਕਰ ਲਈ। ਜੁਆਇਨ ਤੇ ਕਾਹਦੀ ਕਰ ਲਈ, ਕਹਿੰਦੇ ਟਿਕਟ ਵੀ ਮਿਲ ਗਈ ਉਹਨਾਂ ਨੂੰ MLA ਦੀ ਜੀ। ਮੇਰੇ ਖਿਆਲ ਦੇਖੋ, ਤੁਸੀਂ ਹਰਿਆਣੇ 'ਚ ਜ਼ਿਆਦਾ ਤੁਹਾਡਾ ਤੋਰਾ ਫੇਰਾ ਹੁੰਦਾ, ਜਿੰਨੀ ਕੁ ਜ਼ਿਆਦਾ ਤੁਹਾਨੂੰ ਜਾਣਕਾਰੀ ਹੋਣੀ ਹੈ ਨਾ ਤੁਸੀਂ ਜ਼ਿਆਦਾ ਕੱਢ ਸਕਦੇ ਸੀ। ਚਲੋ ਕੋਈ ਨਹੀਂ, ਹੁਣ ਤੁਸੀਂ ਮੇਰੇ ਵਾਲ ਨੂੰ ਪਨਾਲਾ ਕਰ ਦਿੱਤਾ ਹੈ। ਖੈਰ ਅੰਦਰਲੀ ਖਬਰ ਤੁਹਾਡੇ ਕੋਲ ਹੁੰਦੀ ਹੈ ਨਾ। ਜੇਲ੍ਹ ਸੁਪਰੀਡੈਂਟੈਂਟ ਜਿਹੜਾ ਸੁਨੀਲ ਸਾਂਗਵਾਨ ਸੀਗਾ ਜੀ, ਪਹਿਲੀ ਗੱਲ ਤਾਂ ਇਹ ਦੇਖ ਲਓ ਵੀ ਜੇਲ੍ਹ ਸੁਪਰੀਡੈਂਟੈਂਟ ਜਿਹੜਾ ਹੁੰਦਾ ਹੈ, ਜੇਲਰ ਹੁੰਦਾ, ਉਹਦੇ ਕੋਲ ਇੰਨੀ ਪਾਵਰ ਹੈ ਨਾ ਜੀ। ਉਹਦਾ ਕੰਮ ਕੀ ਆ, ਵੱਡੇ ਤੋਂ ਵੱਡਾ ਮਾੜਾ ਕੁਰਕਮ ਕਰਕੇ ਵੀ ਕੈਦੀ ਜੇਲ੍ਹ 'ਚ ਆਇਆ ਆ ਜੀ, ਅਗਰ ਇਹ ਚਾਹਵੇ ਤਾਂ ਵਰਕੇ ਦੇ ਉੱਪਰ 2 ਲਕੀਰਾਂ ਲਿਖ ਸਕਦਾ ਕਿ ਨਹੀਂ ਜੀ ਜੇਲ੍ਹ ਦੇ ਵਿੱਚ ਤਾਂ ਬਹੁਤ ਵਧੀਆ ਹੈ, ਵੀ ਸਾਨੂੰ ਤਾਂ ਐਂ ਲੱਗਦਾ ਵੀ ਇਹ ਸਾਡੇ ਕੋਲ ਕਦੀ ਜਾਵੇ ਹੀ ਨਾ, ਵੀ ਇੰਨਾ ਸੁਥਰਾ ਬੰਦਾ। ਇਹ 2 ਲਾਈਨਾਂ ਅਗਰ ਹਰ ਵਾਰ ਇਹ ਲਿਖ ਕਹਿ ਲਓ ਉਹਨੂੰ ਪ੍ਰਪੋਜ਼ ਕਰਤੀਆਂ, ਲਿਖ ਦਿੱਤੀਆਂ ਜੀ, ਤਾਂ ਉਹਦੀਆਂ ਫਿਰ ਜਿਹੜੀਆਂ ਪਰੋਲਾਂ ਹੈ ਨਾ, ਉਹ ਕਹਿ ਲਓ ਵੀ ਚੱਲਦੀਆਂ। ਤੇ ਇਸ ਜੇਲਰ ਜਿਹੜਾ ਸੁਨੀਲ ਸਾਂਗਵਾਨ ਸੀਗਾ, ਇਹਨੇ ਬਾਬੇ ਦੇ ਉੱਪਰ ਫਿਰ ਇਹੀ ਮੌਜਾਂ ਦਿੱਤੀਆਂ। ਅੱਜ ਫਿਰ ਹੁਣ ਲੋਕਾਂ ਨੂੰ ਇਹ ਲੱਗਦਾ ਵੀ ਇਹ ਸਾਰਾ ਸਕ੍ਰਿਪਟਡ ਸੀਗਾ, ਲੱਗਣਾ ਵੀ ਚਾਹੀਦਾ ਆ ਵੀ ਇੰਨੀਆਂ ਪਰੋਲਾਂ। ਬੰਦਾ ਬਲਾਤਕਾਰ ਦੇ ਵਿੱਚ ਆਇਆ ਹੋਵੇ, ਇੱਕ ਮਾਤੜ ਬੰਦਾ ਫਸਿਆ ਹੋਵੇ, ਠੀਕ ਆ, ਜੇ ਤਾਂ ਉਹ ਜੁਰਮ ਕਰਕੇ ਆਇਆ ਫਿਰ ਤਾਂ ਮਾਤੜ ਵੀ ਨਹੀਂ ਕਹਿਣਾ ਚਾਹੀਦਾ, ਫਿਰ ਤਾਂ ਉਹ ਜੁਰਮ ਹੀ ਕਰਕੇ ਆਇਆ। ਜੇ ਚਲੋ ਜੁਰਮ ਕਰਕੇ ਆਇਆ ਵੀ ਆ, ਉਹਨੂੰ ਪਰੋਲ ਨਹੀਂ ਮਿਲਦੀ। ਖਾਸ ਕਰਕੇ ਬਲਾਤਕਾਰ ਕੀਤਾ ਤੇ ਰੇਪ ਵਗੈਰਾ ਕੀਤਾ ਤਾਂ ਉਹਦਾ ਹੱਤਿਆ ਵੀ ਕੀਤੀ ਆ, ਲੇਕਿਨ ਇਹਨਾਂ ਬਾਬਿਆਂ ਨੂੰ ਪਰੋਲਾਂ ਮਿਲਦੀਆਂ ਕਿਉਂਕਿ ਜੇਲ੍ਹਰ ਲਿਖ ਕੇ ਦਿੰਦਾ ਉਹਨਾਂ ਨੂੰ ਕਿ ਇਹ ਤਾਂ ਜੀ ਬਹੁਤ ਹੀ ਚੰਗੇ ਨੇ। ਪਿੱਛੇ ਸਰਕਾਰਾਂ ਦਾ ਹੱਥ ਵੀ ਤਾਂ ਹੈ ਨਾ ਇਹਦੇ ਪਿੱਛੇ, ਤੇ ਸਰਕਾਰਾਂ ਫਿਰ ਹੁਣ BJP ਦੀ ਸਰਕਾਰ ਆ, ਫਿਰ ਉਹੀ ਕਹਿੰਦੇ ਹੁੰਦੇ ਆ ਕਿ ਅੱਜ ਕੱਲ੍ਹ ਇਹੋ ਜਿਹੀ ਰਾਜਨੀਤੀ ਚੱਲਦੀ ਆ। ਮੈਂ ਨਹੀਂ ਕਹਿੰਦਾ ਇਕੱਲੀ BJP 'ਚ ਚੱਲਦੀ ਆ, ਇਹ ਬਾਕੀ ਪਾਰਟੀਆਂ ਵੀ ਇਹੀ ਕੁਛ ਕਰਦੀਆਂ ਰਹੀਆਂ, ਪਰ ਹੁਣ ਇਹ ਕੇਂਦਰ ਦੇ ਵਿੱਚ ਨੇ। ਫਿਰ ਐਥਿਕਸ ਨਾਂ ਦੀ ਤਾਂ ਫਿਰ ਕੋਈ ਚੀਜ਼ ਬਚੀ ਨਹੀਂ ਹੈਗੀ, ਕੋਈ ਪਹਿਲਾਂ ਜ਼ਿਆਦਾ ਸੋਸ਼ਲ ਮੀਡੀਆ ਨਹੀਂ ਸੀ ਨਹੀਂ ਹੁੰਦਾ, ਹੁਣ ਤਾਂ ਸੋਸ਼ਲ ਮੀਡੀਆ ਦਾ ਬੋਲਬਾਲਾ ਆ ਜੀ। ਬਿਲਕੁਲ, ਹੁਣ ਤਾਂ ਲੱਜ ਸ਼ਰਮ ਦੀ ਮਤਲਬ ਕਿ ਗੱਲ ਹੀ ਨਹੀਂ ਕੋਈ ਰਹੀ ਹੈਗੀ। ਪੁਰਾਣੇ ਟਾਈਮ ਜਿਵੇਂ ਕਹਿੰਦੇ ਹੁੰਦੇ ਸੀ ਗੱਲ ਵੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢਾਂ ਜੀ ਜੀ, ਪਰ ਹੁਣ ਉਹ ਗੱਲ ਨਹੀਂ, ਹੁਣ ਇਹ ਕਹਾਵਤ ਬਦਲ ਦੇਣੀ ਚਾਹੀਦੀ। ਹੁਣ ਤਾਂ ਤੁਸੀਂ ਕਹਿੰਦੇ ਕਿ ਗੱਲ ਕੱਢੋ, ਤੁਹਾਨੂੰ ਮੈਂ ਦੁਨੀਆ ਤੋਂ ਕੱਢਾਂ ਬਾਹਰ ਜਾਂ। ਬਿਲਕੁਲ, ਪਰ ਇੱਕ ਗੱਲ ਦੇਖ ਲੈਣਾ ਜੀ ਅਜੇਪਾਲ ਜੀ, ਲੋਕ ਇੰਨੇ ਹੁਣ ਅਵੇਸਲੇ ਵੀ ਨਹੀਂ ਹੈਗੇ, ਲੋਕ ਦੇਖਦੇ ਨੇ, ਲੋਕਾਂ ਨੂੰ ਵੀ ਪਤਾ ਆ ਕਿ ਇਹਦਾ ਮਤਲਬ ਸਾਰਾ ਸਕ੍ਰਿਪਟਡ ਸੀ। ਤੂੰ ਚੰਗੇ ਸ਼ਬਦ ਲਿਖੀ ਜਾਈ, ਇਹਦੀਆਂ ਗੇੜੀਆਂ ਲਵਾਈ ਜਾਊ, ਇਹ ਸਾਨੂੰ ਫਾਇਦਾ ਦੇ ਦੇਗਾ। ਜਦੋਂ ਤੂੰ ਨੌਕਰੀ, ਹੁਣ ਇਹਨੇ ਨੌਕਰੀ ਛੱਡੀ ਆ, ਤੂੰ ਬਾਹਰ ਆਏਗਾ, ਇਹ ਤੋਂ ਪਹਿਲਾਂ ਕਿ ਇਹ ਜਿਹੜੀ ਕੇਂਦਰ ਵਾਲੀ ਸਰਕਾਰ ਹੈ ਤੁਹਾਨੂੰ ਕੁਛ ਦਿੰਦੀ, ਇਹ ਬੰਦੇ ਨੇ ਆਪ ਹੀ ਜਾ ਕੇ ਟਿਕਟ ਮੰਗ ਲਈ, ਉਹ ਕਹਿੰਦੇ ਚੱਕ ਟਿਕਟ। ਹਰਿਆਣੇ ਦੇ ਵਿੱਚ ਹੁਣ ਮੰਤਰੀ ਬਣਾਉਣ ਦੀ ਤਿਆਰੀ ਆ। ਮੈਂ ਤਾਂ ਕਹਿੰਦਾ ਕਿ ਜਿਹੜੇ ਕਾਂਗਰਸ ਵਾਲੇ ਆ, ਉੱਥੇ ਇੱਕ ਬੀਬੀ, ਉਹਦਾ ਨਾਂ ਵੀ ਸਾਂਗਵਾਨ ਹੀ ਆ, ਸਾਂਗਵਾਨ, ਉਹਨੂੰ ਦੇਣ ਟਿਕਟ, ਇਹਦੇ ਖਿਲਾਫ ਲੜਾਉਣ। ਦੇਖੋ ਇਹਦੀ ਕਿੱਦਾਂ ਮਿੱਟੀ ਪਲੀਤ ਹੁੰਦੀ ਆ। ਫਿਰ BJP ਨੇ ਤਾਂ ਪਹਿਲਾਂ ਸੁਪਰੀਮ ਕੋਰਟ ਦੇ ਪਿੱਛੇ ਜੱਜ ਵੀ ਨਹੀਂ ਜਿਹੜੇ ਰਿਟਾਇਰ ਹੋਏ, ਜਾਂ ਜਦੋਂ ਉਹਨਾਂ ਦਾ ਮਤਲਬ ਟਾਈਮ ਪੂਰਾ ਹੋ ਜਾਂਦਾ ਜੋਬ ਦਾ, ਤੇ ਉਸ ਤੋਂ ਬਾਅਦ ਉਹ ਰਾਜ ਸਭਾ ਦਾ ਮੈਂਬਰ ਤੇ ਕੋਈ ਮੈਂਬਰ, ਇਹ ਕਹਿ ਲਓ ਕਿ ਮੰਦਭਾਗਾ ਵਰਤਾਰਾ ਆ। ਇਹ ਇਕੱਲਾ BJP ਦੇ ਹੱਕ 'ਚ ਨਹੀਂ ਆਉਂਦਾ, ਪਹਿਲੀਆਂ ਪਾਰਟੀਆਂ ਕਰਦੀਆਂ ਰਹੀਆਂ। ਬਿਲਕੁਲ ਬਿਲਕੁਲ, ਜਿਹਦੇ ਹੱਥ ਕਹਿੰਦੇ ਡੰਡਾ ਆ ਉਹ ਫਿਰ ਚਲਾਉਂਦਾ ਪਿਆ ਆ। ਜਿਸ ਕੀ ਲਾਠੀ ਉਸ ਕੀ ਭੈਂਸ। ਤੁਸੀਂ ਜਿਹੜੀ ਸਾਡੀ ਕਹਿ ਲਓ ਕਿ ਇਹ ਆਫਿਸਰਸ ਨੇ ਜਿਹੜੇ ਕੰਮ ਕਰਦੇ ਨੇ, ਉਹਦੇ ਵਿੱਚ ਜੱਜ ਵੀ ਆਉਂਦੇ ਨੇ। ਜੱਜ ਇਹੋ ਜਿਹੀ ਇੱਕ ਪਦਵੀ ਹੁੰਦੀ ਆ ਜਿਹਦੀ ਨਿਯੁਕਤੀ ਤਾਂ ਸਰਕਾਰਾਂ ਕਰ ਦਿੰਦੀਆਂ, ਪਰ ਜੇ ਸਰਕਾਰ ਚਾਹੇ ਨਾ ਜੱਜ ਨੂੰ ਲਾਉਣਾ ਆ, ਲਾ ਨਹੀਂ ਸਕਦਾ ਇੰਨੇ ਛੋਟੀ, ਇੱਧਰ ਉੱਧਰ ਕਰ ਸਕਦੇ ਆ, ਪਰ ਲਾਉਣਾ ਬਹੁਤ ਔਖਾ ਆ। ਫਿਰ ਉਹ ਵੀ ਜੱਜ ਜੇ ਉਹਨਾਂ ਦੇ ਕਹਿ ਲਓ ਕਿ ਉਹਨਾਂ ਦੇ ਪਾਸੇ ਬਹਿ ਜਾਂਦੇ ਆ, ਫਿਰ ਇਹ ਜਿਹੜੇ ਫਿਰ ਜੇਲਰ ਆ, ਫਿਰ ਇਹਨਾਂ ਦੀ ਤਾਂ ਫਿਰ ਐਡੀ ਫਿਰ ਉਹਨਾਂ ਦੇ ਮੂਹਰੇ ਔਕਾਤ ਨਹੀਂ ਰਹਿੰਦੀ ਹੈਗੀ। ਤੇ ਇਹ ਕਹਿ ਲਓ ਕਿ ਬੇਸ਼ਰਮੀ ਦੀ ਹੱਦ ਹੋ ਗਈ ਅਜੇਪਾਲ ਜੀ। ਇਹਨੂੰ ਦੇਖ ਕੇ ਲੱਗਦਾ ਕਿ ਵਿਸ਼ਵ ਗੁਰੂ ਤਾਂ ਨਹੀਂ ਅਸੀਂ ਬਣਨਾ, ਲੱਛਣ ਸਾਡੇ ਵਿਸ਼ਵ ਗੁਰੂ ਵਾਲੇ ਹੈ ਨਹੀਂ। ਚਲੋ ਖੈਰ, ਤਰੱਕੀ ਕਰਨੀ ਚਾਹੀਦੀ ਹੈ, ਹਰ ਕੋਈ ਤਰੱਕੀ ਕਰਨੀ ਲੋਚਦਾ ਆ ਜੀ। ਤੇ ਸਾਡਾ ਸਾਹਿਬ ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਸਮਾਂ ਸਾਨੂੰ ਹੁਣ ਇਜਾਜ਼ਤ ਨਹੀਂ ਦਿੰਦਾ ਜੀ,
ਤੇ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਜੇ ਤੁਹਾਡੇ ਕੋਈ ਸੁਝਾਅ ਹੋਣ ਤਾਂ ਤੁਸੀਂ ਸੁਚਾਰੂ ਭਾਸ਼ਾ ਦੇ ਵਿੱਚ, ਸੁਚੱਜੀ ਭਾਸ਼ਾ ਦੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ। ਅਸੀਂ ਉਸ 'ਤੇ ਜ਼ਰੂਰ ਗੌਰ ਫਰਮਾਵਾਂਗੇ। ਅਤੇ ਸਾਨੂੰ ਦਿਓ ਹੁਣ ਇਜਾਜ਼ਤ, ਫਿਰ ਮਿਲਦੇ ਆਪਾਂ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।